ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਪ੍ਰੀਤ ਕੌਰ ਨਿਊਜ਼ ਟੀਵੀ 84 ਦੇ ਨਾਲ ਵੀਅਰਸ। ਭਾਈ ਗੁਰਬਖਸ਼ ਸਿੰਘ ਜੀ ਵੱਲੋਂ ਲੰਮੇ ਸਮੇਂ ਤੋਂ ਜੇਲ੍ਹਾਂ ਵਿੱਚ ਬੰਦ ਬੰਦੀ ਸਿੰਘਾਂ ਦੀ ਰਿਹਾਈ ਲਈ ਰੱਖੀ ਗਈ ਭੁੱਖ ਹੜਤਾਲ ਨੂੰ ਲਗਭਗ 57 ਦਿਨ ਹੋ ਗਏ ਹਨ। ਦੁਨੀਆ ਭਰ ਦੇ ਵਿੱਚ ਥਾਂ-ਥਾਂ ਤੇ ਸਿੱਖ ਕੌਮ ਵੱਲੋਂ ਭੁੱਖ ਹੜਤਾਲ ਅਤੇ ਰੋਸ ਵਿਖਾਵੇ ਦਾ ਸਿਲਸਿਲਾ ਅਜੇ ਤੱਕ ਜਾਰੀ ਹੈ। ਭਾਈ ਗੁਰਬਖਸ਼ ਸਿੰਘ ਜੀ 7 ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਤੇ ਬੈਠੇ ਹਨ, ਪਰ ਪਿਛਲੇ ਸਾਲ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਬੰਦੀ ਸਿੱਖ ਸਿਆਸੀ ਕੈਦੀਆਂ ਦੀ ਲਿਸਟ ਜਾਰੀ ਕੀਤੀ ਸੀ, ਜਿਹੜੀ ਕਿ ਲਗਭਗ 100 ਦਾ ਆંકੜਾ ਟੱਪ ਗਈ ਸੀ। ਇਸ ਲਿਸਟ ਨੂੰ ਪੰਜਾਬ ਡਾਇਰੈਕਟਰ ਜਨਰਲ ਪੁਲਿਸ ਸਮੇਤ ਸੈਣੀ ਨੇ ਚੈਲੰਜ ਕੀਤਾ ਹੈ। ਅੱਜ ਅਸੀਂ ਇਸ ਲਿਸਟ ਬੰਦੀ ਸਿੰਘਾਂ ਦੀ ਰਿਹਾਈ ਅਤੇ ਹੋਰ ਰਿਲੇਟਡ ਪੰਥਕ ਮੁੱਦਿਆਂ ਸੰਬੰਧੀ ਸਿੱਧੀ ਗੱਲਬਾਤ ਕਰਦੇ ਹਾਂ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਜੀ ਨਾਲ, ਜਿਹੜੇ ਕਿ ਇਸ ਵੇਲੇ ਸਾਨੂੰ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਵੀਰ ਜੀ, ਸਭ ਤੋਂ ਪਹਿਲਾਂ ਤਾਂ ਅਸੀਂ ਤੁਹਾਨੂੰ ਇਹੀ ਜਾਣਨਾ ਚਾਹਾਂਗੇ, ਜਿਹੜੀ ਤੁਸੀਂ ਲਿਸਟ ਜਾਰੀ ਕੀਤੀ ਸੀ 120 ਬੰਦੀ ਸਿੰਘਾਂ ਦੀ, ਜਿਸ ਨੂੰ ਸਮੇਤ ਸੈਣੀ ਨੇ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਚੈਲੰਜ ਕੀਤਾ ਹੈ ਕਿ ਪੰਜਾਬ ਦੀ ਜੇਲ੍ਹ ਦੇ ਵਿੱਚ ਕੋਈ ਵੀ ਐਸਾ ਕੈਦੀ ਨਹੀਂ ਜਿਸ ਨੂੰ ਛੱਡਿਆ ਜਾਵੇ। ਇਸ ਪ੍ਰੈਸ ਕਾਨਫਰੰਸ ਬਾਰੇ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿਓ। ਆਲਸੋ ਵਾਟ ਵਾਸ ਯੂਰ ਰਿਸਪੌਂਸ ਟੂ ਹਿਸ ਪ੍ਰੈਸ ਕਾਨਫਰੰਸ, ਉਸ ਬਾਰੇ ਜਾਣਕਾਰੀ ਦਿਓ। ਹਾਂਜੀ, ਜਿਹੜੀ ਤਾਂ ਲਿਸਟ ਜਾਰੀ ਕੀਤੀ ਸੀ ਉਹ ਪਿਛਲੇ ਵਾਰ ਗੁਰਬਖਸ਼ ਸਿੰਘ ਖਾਲਸਾ ਭੁੱਖ ਹੜਤਾਲ ਦੇ ਬੈਠੇ ਸੀ। ਵੈਸੇ ਜੇ ਇਹਦੀ ਲਿਸਟ ਦੇ ਪਿਛੋਕੜ 'ਚ ਜਾਈਏ ਤੇ ਅਸੀਂ ਇਹ 2004 ਤੋਂ ਹੀ ਲਿਸਟ ਅਪਡੇਟ ਰੱਖਦੇ ਹਾਂ। ਇਹਨੂੰ ਕਦੀ ਜਾਰੀ ਕਰਦੇ ਹੀ ਜਦੋਂ ਕਿਸੇ ਨੂੰ ਲੋੜ ਹੋਈ ਦੇ ਦਈਦੀ ਆ ਜੀ। ਤੇ ਇਹ ਪਹਿਲੀ ਵਾਰ 2004 'ਚ ਬੰਦੀ ਛੋੜ ਮਾਰਚ ਉਦੋਂ ਸ਼੍ਰੋਮਣੀ ਖਾਲਸਾ ਦਲ ਭਾਈ ਦਲਜੀਤ ਸਿੰਘ ਬਿੱਟੂ ਨਹੀਂ ਅੰਦਰ ਸੀ। ਉਦੋਂ ਇਹ ਭਾਈ ਸਿੰਦਰਪਾਲ ਸਿੰਘ ਖਰੂਆ ਦੀ ਪ੍ਰੇਰਨਾ ਸਦਕਾ ਸ਼ੁਰੂ ਕੀਤਾ ਸੀ ਸਾਰਾ ਕੰਮ। ਅਪਡੇਟ ਕਰਕੇ ਅਪ ਡਾਊਨ ਆਉਂਦੇ ਰਹਿੰਦੇ ਆ। ਤੇ ਪਿਛਲੇ ਸਾਲ ਗੁਰਬਖਸ਼ ਸਿੰਘ ਖਾਲਸਾ ਉਹਨਾਂ ਦੀ ਭੁੱਖ ਹੜਤਾਲ ਵੇਲੇ 120 ਦੇ ਕਰੀਬ ਬੰਦੀ ਸਿੰਘ ਸੀਗੇ। ਉਹ ਲਿਸਟ ਉਦੋਂ ਜਾਰੀ ਕੀਤੀ ਸੀ ਨਵੰਬਰ ਦੇ 10 ਦਸੰਬਰ 2014 ਨੂੰ। ਸਰਕਾਰ ਕੋਲ ਉਹੀ ਲਿਸਟ ਸੀ, ਉਹਨੂੰ ਆਧਾਰ ਬਣਾ ਕੇ ਪਰਸੋਂ ਪ੍ਰੈਸ ਕਾਨਫਰੰਸ ਕੀਤੀ ਸਮੇਤ ਸਿੰਘ ਸੈਣੀ BJP ਪੰਜਾਬ ਨੇ। ਜਿਹਦੇ ਵਿੱਚ ਉਹਨੇ ਬੜੀ ਬੇਸ਼ਰਮੀ ਦੇ ਨਾਲ ਤੇ ਬੜੀ ਯਾਨੀ ਕਿ ਆਪਣੇ ਆਪ ਨੂੰ ਪੋਲੀਟੀਕਲ ਲੀਡਰ ਦੇ ਤੌਰ ਦੇ ਉੱਤੇ ਇਹ ਐਸਟੈਬਲਿਸ਼ ਕਰਨ ਦੀ ਲੋੜ ਕੀਤੀ। ਜੋ ਮੈਂ ਕਹਿ ਰਿਹਾ ਉਹੀ ਅੰਤਮ ਸੱਚ ਆ ਸ਼ਾਇਦ। ਤੇ ਉਹਨੇ ਕਿਹਾ ਵੀ ਇਹ ਸਿਰਫ ਇਹਦੇ 'ਚ ਬਹੁਤੇ ਅੰਡਰ ਟ੍ਰਾਇਲ ਹੈਗੇ ਨੇ ਜਾਂ ਬਹੁਤੇ ਬਦਲ ਦਿੱਤੇ ਗਏ ਨੇ। ਉਹ ਤਾਂ ਐਡਮਿਟਡ ਹੀ ਆ ਮੇਰੇ ਵੱਲੋਂ ਵੀ ਲਿਸਟ ਅਪਡੇਟ ਹੀ ਹੈ ਨਹੀਂ ਤੇ ਤੁਸੀਂ ਉਹਦੇ ਉੱਤੇ ਕਿਵੇਂ ਕੋਈ ਕਮੈਂਟ ਕਰ ਸਕਦੇ ਹੋ। ਉਹਨੇ ਉਮਰ ਕੈਦੀ ਨੂੰ ਕਿਹਾ ਵੀ ਉਮਰ ਕੈਦ ਹੀ ਹੁੰਦੀ, ਸਾਰੀ ਉਮਰ ਜੇਲ੍ਹ 'ਚ ਰਹਿਣਾ ਚਾਹੀਦਾ। ਜਾਂ ਉਹਨੇ ਕਿਹਾ ਵੀ ਸਿਰਫ 2 ਬੰਦੇ ਨੇ ਜਿਨ੍ਹਾਂ ਨੂੰ ਛੱਡਿਆ ਜਾ ਸਕਦਾ ਇਸ ਲਿਸਟ ਦੇ ਮੁਤਾਬਕ, ਉਹਨਾਂ ਨੂੰ ਵੀ ਅਸੀਂ ਛੱਡਣਾ ਨਹੀਂ, ਅਸੀਂ ਅਮਨ ਕਾਨੂੰਨ ਦਾ ਖਤਰਾ ਦੇਖਣਾ। ਸੋ ਪਹਿਲੀ ਗੱਲ ਤਾਂ ਜਿਹੜੀ ਨਿਚੋੜ ਰੂਪ ਸਮੇਤ ਸੈਣੀ ਦੀ ਪ੍ਰੈਸ ਕਾਨਫਰੰਸ ਦਾ ਸੀਗਾ ਉਹੀ ਸੀ। ਉਹ ਐਜ਼ ਏ DGP ਪੰਜਾਬ ਨਹੀਂ ਸੀ ਡੀਲ ਕਰ ਰਿਹਾ ਪ੍ਰੈਸ ਕਾਨਫਰੰਸ, ਐਜ਼ ਏ ਪੋਲੀਟੀਕਲ ਲੀਡਰ ਪੰਜਾਬ ਡੀਲ ਕਰ ਰਿਹਾ ਸੀ। ਜਿਵੇਂ ਉਹਦੇ ਕੋਲ ਵੀ ਫਾਈਨਲ ਡਿਸੀਜਨ ਹੁੰਦੇ ਨੇ ਜਾਂ ਗਵਰਨਰ ਜਾਂ ਰਾਸ਼ਟਰਪਤੀ ਤੋਂ ਉੱਤੇ ਹੋ ਕੇ ਉਹ ਜਿਹੜੀ ਗੱਲ ਕਰ ਰਿਹਾ ਸੀਗਾ। ਤੇ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਪੰਜਾਬ ਸਰਕਾਰ ਦੇ ਉੱਤੇ ਇੱਕ ਹੋ ਸਕਦਾ ਦਬਾਅ ਬਣਾਉਣ ਦਾ ਜਾਂ ਯਾਨੀ ਕਿ ਉਹਦਾ ਜਿਹੜਾ ਪੁਰਾਣਾ ਜਿਹੜਾ ਸਰਕਲ ਹੈਗਾ ਵੀ ਇਮੋਸ਼ਨਲੀ ਤੇ ਟੈਕਨੀਕਲੀ ਬਲੈਕਮੇਲਿੰਗ ਜਿਹੜੀ ਆ ਸਮੇਤ ਸੈਣੀ ਕੋ ਬਹੁਤ ਮਾਰ ਆ। ਉਹਨੇ ਮਹਿਤਾਬ ਸਿੰਘ ਗਿੱਲ ਜਸਟਿਸ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੂੰ ਵੀ ਉਹਦੀ ਜਿਹੜੀ ਫੋਨ ਰਿਕਾਰਡਿੰਗ ਉਹਨਾਂ ਦੀ ਰਿਕਾਰਡ ਕਰਕੇ ਆਪਣੇ ਉਦੋਂ ਜਦੋਂ ਇਹ ਵਿਜੀਲੈਂਸ ਦਾ ਚੀਫ ਹੁੰਦਾ ਸੀ ਤੇ ਉਹ ਸੁਪਰੀਮ ਕੋਰਟ ਦੇ ਵਿੱਚ ਕਿਸੇ ਰਿਟ ਦੇ ਵਿੱਚ ਲਾਈ ਸੀ। ਤੇ ਸੁਪਰੀਮ ਕੋਰਟ ਦੀ ਵੀ ਹੱਦ ਦੇਖੋ, ਉਹਨੇ ਇੱਕ ਅਨਆਫੀਸ਼ੀਅਲੀ ਇਲੀਗਲੀ ਜਿਹੜੇ ਫੋਨ ਕਾਲਸ ਰਿਕਾਰਡ ਕੀਤੀਆਂ ਹੋਈਆਂ ਸੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਜੱਜ ਦੀਆਂ, ਉਹਨੂੰ ਮਾਨਤਾ ਦਿੰਦੇ ਹੋਏ ਉਹਦੇ ਹੱਕ ਦੇ ਵਿੱਚ ਸਮੇਤ ਸੈਣੀ ਦੇ ਹੱਕ 'ਚ ਤੇ ਜਸਟਿਸ ਮਹਿਤਾਬ ਸਿੰਘ ਗਿੱਲ ਦੇ ਖਿਲਾਫ ਜਿਹੜਾ ਫੈਸਲਾ ਦਿੱਤਾ ਸੀ। ਉਹ ਜਿਹੜੀ ਪ੍ਰੈਸ ਕਾਨਫਰੰਸ ਸੀ ਸਮੁੱਚੇ ਰੂਪ ਦੇ ਵਿੱਚ ਇੱਕ ਸਿਆਸੀ ਪ੍ਰੈਸ ਕਾਨਫਰੰਸ ਸੀਗੀ। ਤੇ ਇਹਦੇ ਜਵਾਬ ਦੇ ਵਿੱਚ ਵੀ ਕਿਉਂਕਿ ਮੇਰਾ ਨਾਂ ਸਪੈਸ਼ਲੀ ਵਿੱਚ ਲੈ ਕੇ ਉਹਨੇ ਕੀਤਾ ਸੀ ਕਿ ਜਸਪਾਲ ਸਿੰਘ ਮੰਝਪੁਰ ਦੀ ਲਿਸਟ ਦੇ ਵਿੱਚ ਇੱਦਾਂ ਆ। ਉਹਦੇ ਜਵਾਬ ਦੇ ਵਿੱਚ ਵੀ ਕੱਲ ਮੈਂ ਜਿਹੜੀ ਇੱਕ ਲੇਖ ਆਰਟੀਕਲ ਲਿਖਿਆ ਸੀਗਾ। ਪਹਿਲੀ ਗੱਲ ਤਾਂ ਜੇ ਉਹਦੀ ਪ੍ਰੈਸ ਕਾਨਫਰੰਸ ਬਾਬਤ ਕਰੀਏ ਤੇ ਉਮਰ ਕੈਦ ਦਾ ਸੰਬੰਧ ਜੇ ਉਮਰ ਕੈਦ ਆ ਤਾਂ ਫਿਰ ਗੁਰਮੀਤ ਪਿੰਕੀ ਨੂੰ 7 ਸਾਲ ਦੇ ਵਿੱਚ ਜਾਂ ਸਵਰਨਦਾਸ DSP ਨੂੰ ਉਹਦੀ ਅਪੀਲ ਪੈਂਡਿੰਗ ਹੋਣ ਦੇ ਬਾਵਜੂਦ ਵੀ 5 ਸਾਲਾਂ ਬਾਅਦ ਜਾਂ ਜਸਪਾਲ ਸਿੰਘ DSP ਜਿਹਨੂੰ 7 ਸਾਲ ਸਜ਼ਾ ਹੋਈ ਸੀ ਉਹਨੂੰ 1 ਸਾਲ ਤੇ 8 ਮਹੀਨੇ ਤੋਂ ਬਾਅਦ ਸਾਰੀਆਂ ਪੰਜਾਬ ਗਵਰਨਮੈਂਟ ਨੇ ਰਿਕਮੈਂਡੇਸ਼ਨਾਂ ਕੀਤੀਆਂ ਤੇ ਗਵਰਨਰ ਨੇ ਫਾਈਨਲ ਮੋਹਰ ਲਾ ਕੇ ਉਹਨਾਂ ਨੂੰ ਰਿਲੀਜ਼ ਕੀਤਾ ਤੇ ਉਲਟਾ ਉਹਨਾਂ ਨੂੰ ਨੌਕਰੀਆਂ ਦੇ ਉੱਤੇ ਵੀ ਜਿਹੜਾ ਬਹਾਲ ਕਰਾਇਆ। ਸੋ ਉਹਨਾਂ ਬਾਰੇ ਪਹਿਲਾਂ ਸਪਸ਼ਟ ਕਰਨਾ ਚਾਹੀਦਾ ਵੀ ਜਿਹੜੇ 302 ਦੇ 364 ਦੇ ਅਗਵਾ ਦੇ ਕਤਲ ਦੇ ਕੇਸਾਂ ਦੇ ਵਿੱਚ ਪੁਲਿਸ ਅਫਸਰ ਸ਼ਾਮਲ ਸੀ, ਉਹਨਾਂ ਨੂੰ ਸਜ਼ਾਵਾਂ ਜਿਹੜੀਆਂ ਇੰਨੀ ਛੇਤੀ ਕਿਵੇਂ ਮੁੱਕ ਗਈਆਂ, ਜਿਨ੍ਹਾਂ ਦੀਆਂ ਅਪੀਲਾਂ ਵੀ ਅਜੇ ਤੱਕ ਹਾਈ ਕੋਰਟ ਦੇ ਵਿੱਚ ਪੈਂਡਿੰਗ ਸੀ।
ਦੂਜੀ ਗੱਲ ਇਹ ਸੁਮੇਧ ਸੈਣੀ ਆਪ ਇੱਕ ਕ੍ਰਿਮੀਨਲ ਬੰਦਾ ਹੈਗਾ, ਉਹ ਜਿਹਨੂੰ ਕ੍ਰਿਮੀਨਲ ਦੱਸਦਾ, ਇਹਨਾਂ ਦੇ ਉੱਤੇ ਕੇਸ ਚੱਲਦੇ ਆ, ਉਹ ਆਪ ਵੀ ਕ੍ਰਿਮੀਨਲ ਆ। ਉੱਤੇ ਕਤਲ ਤੇ ਅਗਵਾ ਦੇ ਕੇਸ ਦਾ ਦਿੱਲੀ ਦੇ ਵਿੱਚ ਚੱਲ ਰਿਹਾ ਹੈ। ਜੇ ਆਮ ਬੰਦਾ ਹੁੰਦਾ ਹੁਣ ਨੂੰ ਉਹ ਜੇਲ੍ਹ 'ਚ ਬੈਠਾ ਹੁੰਦਾ, ਕਿਉਂਕਿ ਉਹਦੇ ਏਜੰਸੀ ਦੇ ਨਾਲ ਉਸ ਤਰ੍ਹਾਂ ਲਿੰਕ ਹੈਗੇ ਆ, ਉਹ ਕਿਸੇ ਨਾ ਕਿਸੇ ਤਰ੍ਹਾਂ ਆਪਣਾ ਦਬਾਅ ਬਣਾ ਕੇ ਇੱਕ ਕ੍ਰਿਮੀਨਲ ਬੰਦੇ ਨੂੰ ਦੂਜਿਆਂ ਨੂੰ ਆਪਣੇ ਕਹਿਣ ਤੋਂ ਪਹਿਲਾਂ ਆਪਣੇ ਪਹਿਲਾਂ ਅੰਦਰ ਝਾਤੀ ਮਾਰਨੀ ਚਾਹੀਦੀ ਆ ਕਿ ਉਹਨੇ ਇੱਕ ਨਜਾਇਜ਼ ਕਤਲ ਤੇ ਅਗਵਾ ਦੇ ਕੇਸ ਦੇ ਵਿੱਚ ਆਪਣੇ SSP ਹੋਣ ਦਾ ਜਿਹੜਾ ਇਹ ਫਾਇਦਾ ਉਠਾਉਂਦੇ ਹੋਏ ਆਪਣੇ ਰਿਸ਼ਤੇਦਾਰਾਂ ਦਾ ਜਿਹੜਾ ਉਹਨੇ ਕਤਲ ਕੀਤਾ ਸੀ। ਤੋ ਮੈਂ ਤਾਂ ਪਰਮਾਤਮਾ ਅੱਗੇ ਵੀ ਉਹਦੇ 'ਚ ਲਿਖਿਆ ਵੀ ਅਰਦਾਸ ਕਰਦਾ ਵੀ ਜਿਹੜਾ ਤੂੰ ਕਿਹਾ ਉਮਰ ਕੈਦ ਆ, ਅਕਾਲ ਪੁਰਖ ਤੈਨੂੰ ਉਮਰ ਕੈਦ ਬਖਸ਼ੇ ਤੇ ਤੂੰ ਇਸ ਨਿਯਮ ਦੇ ਉੱਤੇ ਪੂਰਾ ਉਤਰੇ ਕਿ ਉਮਰ ਕੈਦ ਦਾ ਮਤਲਬ ਉਮਰ ਕੈਦ ਹੁੰਦਾ। ਦੂਜੀ ਜੇ ਤਕਨੀਕੀ ਤੌਰ ਦੇ ਉੱਤੇ ਗੱਲ ਕਰੀਏ ਰਿਹਾਈਆਂ ਦੇ ਬਾਰੇ, ਜਿਹੜਾ ਸਭ ਤੋਂ ਵੱਧ ਰੌਲਾ ਪਾਇਆ ਜਾ ਰਿਹਾ ਕਿ ਸੁਪਰੀਮ ਕੋਰਟ ਨੇ 9 ਜੁਲਾਈ 2014 ਨੂੰ ਇੱਕ ਫੈਸਲਾ ਦਿੱਤਾ ਸੀ, ਜਿਹੜਾ ਰਾਜੀਵ ਗਾਂਧੀ ਦੇ ਕਤਲ ਕੇਸ ਦੇ ਵਿੱਚ ਸ਼ਾਮਲ ਬੰਦਿਆਂ ਦੀ ਰਿਹਾਈ ਜੈਲਲਤਾ ਨੇ ਕੀਤੀ ਸੀ। ਉਹਦੇ ਖਿਲਾਫ ਰਿਟ ਪਈ ਸੀ, ਰਿਟ ਪਟੀਸ਼ਨ ਕ੍ਰਿਮੀਨਲ ਨੰਬਰ 48 ਆਫ 2014, ਤੇ ਉਹਦੇ ਵਿੱਚ ਜਿਹੜਾ ਸੁਪਰੀਮ ਕੋਰਟ ਦੇ 5 ਜੱਜਿਸ ਦੇ ਬੈਂਚ ਨੇ, ਜਿਹਨੂੰ ਕੌਂਸਟੀਟਿਊਸ਼ਨਲ ਬੈਂਚ ਵੀ ਕਹਿੰਦੇ ਆ, ਉਹਨੇ ਸਟੇ ਕੀਤਾ ਸੀਗਾ। ਸਿਰਫ ਉਸ ਸਟੇ ਨੂੰ ਆਧਾਰ ਬਣਾ ਕੇ ਤੇ ਸਾਰੀਆਂ ਸਟੇਟ ਗੌਰਮੈਂਟਾਂ ਨੇ ਸਾਰੀਆਂ ਰਿਹਾਈਆਂ ਰੋਕ ਦਿੱਤੀਆਂ। ਜੇ ਉਹ ਸਟੇ ਆਰਡਰ ਪੜ੍ਹੋ, ਉਹ ਜਿਹੜਾ ਉਸ ਦਿਨ ਦਾ ਡੇਲੀ ਆਰਡਰ 9 ਜੁਲਾਈ 2014 ਦਾ ਜਿਹੜਾ ਕਿ ਸੁਪਰੀਮ ਕੋਰਟ ਦੀ ਵੈਬਸਾਈਟ ਦੇ ਉੱਤੇ ਅਵੇਲੇਬਲ ਆ, ਤੇ ਉਹ ਪੜ੍ਹੋ ਤੇ ਉਹਦੇ ਵਿੱਚ ਸਿਰਫ ਸਟੇ ਹੈਗਾ ਵੀ ਸਟੇਟ ਗੌਰਮੈਂਟ ਦੀ ਜਿਹੜੀ ਪਾਵਰ ਹੈਗੀ ਆ ਰਮਿਸ਼ਨ ਦੇਣ ਦੀ ਲਾਈਫ ਕਨਵਿਕਟ ਨੂੰ, ਉਹਨੂੰ ਸਟੇ ਕੀਤਾ ਜਾਂਦਾ ਅਗਲੇ ਹੁਕਮਾਂ ਤੱਕ। ਸੋ ਜੇ ਉਹਦੇ ਚ ਕਿਤੇ ਵੀ ਗਵਰਨਰ ਨੂੰ ਜਿਹੜੀਆਂ ਪਾਵਰ ਆ 161 ਆਰਟੀਕਲ ਆਫ ਇੰਡੀਅਨ ਕੌਂਸਟੀਟਿਊਸ਼ਨ ਦੇ ਤਹਿਤ ਮਿਲੀਆਂ ਹੋਈਆਂ, ਉਹਦੇ ਉੱਤੇ ਸਟੇ ਨਹੀਂ ਕੀਤਾ ਹੋਇਆ। ਨਾਲ ਆਰਟੀਕਲ 72 ਤੇ ਜਿਹੜੀਆਂ ਪਾਵਰਾਂ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ ਮਿਲੀਆਂ ਕੌਂਸਟੀਟਿਊਸ਼ਨ ਆਫ ਇੰਡੀਆ ਨੇ ਦਿੱਤੀਆਂ, ਉਹਨੂੰ ਵੀ ਸਟੇ ਨਹੀਂ ਕੀਤਾ। ਸਿਰਫ ਰਮਿਸ਼ਨਸ ਦੇਣ ਦੀਆਂ ਜਿਹੜੀਆਂ ਪਾਵਰਾਂ ਸਟੇਟ ਗੌਰਮੈਂਟ ਦੀਆਂ, ਉਹਨੂੰ ਸਟੇ ਕਰਦਾ ਉਹ ਆਰਡਰ। ਪਾਰਡਨ ਦੇਣ ਦੀ, ਸੈਂਟੈਂਸ ਨੂੰ ਸਸਪੈਂਡ ਕਰਨ ਦੀ ਜਾਂ ਕਮਿਊਟ ਕਰਨ ਦੀ ਕਿਤੇ ਵੀ ਸਟੇ ਹੈ ਨਹੀਂ, ਜਾਂ ਐਜ਼ ਇਟ ਇਜ਼ ਸਾਰੇ ਆਰਟੀਕਲ 72 ਜਾਂ 161 ਦੇ ਉੱਤੇ ਉਹ ਕਿਸੇ ਤਰ੍ਹਾਂ ਦਾ ਸਟੇ ਨਹੀਂ ਲਾਉਂਦਾ। ਇਹ ਇੱਕ ਰਾਹ ਹੈਗਾ ਇਹਨੂੰ ਵਿਚਾਰ ਕੇ ਤੇ ਰਿਹਾਈਆਂ ਜਿਹੜੀਆਂ ਜਾਂ ਉਹਨਾਂ ਦੀ ਘੱਟੋ ਘੱਟ ਸਜ਼ਾਵਾਂ ਸਸਪੈਂਡ ਕਰਕੇ ਉਹਨਾਂ ਨੂੰ ਲੱਭੀਆਂ ਜਿਹੜੀਆਂ ਪਰੋਲਾਂ ਦਿੱਤੀਆਂ ਜਾ ਸਕਦੀਆਂ। ਇੱਕ ਹੋਰ ਬਹੁਤ ਇੰਪੋਰਟੈਂਟ ਗੱਲ ਆ, ਜਦੋਂ ਬੜੈਲ ਜੇਲ੍ਹ ਦੇ 3 ਸਿੰਘ ਜਿਹੜੇ ਬੇਅੰਤ ਕਤਲ ਕੇਸ ਦੇ ਵਿੱਚ ਨਾਮਜ਼ਦ ਨੇ, 1995 ਤੋਂ ਜੇਲ੍ਹ ਦੇ ਵਿੱਚ ਬੰਦ ਨੇ, ਉਹਨਾਂ ਨੇ 2 ਪੈਰੋਲ ਛੁੱਟੀਆਂ ਵੀ ਕਰ ਲਈਆਂ, ਉਹਨਾਂ ਦਾ ਗੁੱਡ ਕੰਡਕਟ ਵੀ ਹੋ ਗਿਆ, ਉਹਨਾਂ ਦਾ ਜੇਲ੍ਹ ਅਫੈਂਸ ਵੀ ਕੋਈ ਨਹੀਂ। ਜਿਹੜੀਆਂ ਗੱਲਾਂ ਕਿ ਆਮ ਉਮਰ ਕੈਦੀ ਦੀ ਰਿਹਾਈ ਦੇ ਲਈ ਇੱਕ ਠੋਸ ਆਧਾਰ ਹੁੰਦੀਆਂ ਨੇ ਵੀ ਜੇਲ੍ਹ ਕ੍ਰਾਈਮ ਵੀ ਕੋਈ ਨਹੀਂ, ਉਹਨਾਂ ਨੇ ਛੁੱਟੀਆਂ ਕੱਟ ਕੇ ਵਾਪਸ ਸਰੈਂਡਰ ਵੀ ਕੀਤਾ ਟਾਈਮ ਨਾਲ ਜੇਲ੍ਹ 'ਚ। ਸੋ ਉਹਦੇ ਆਧਾਰ ਦੇ ਉੱਤੇ ਐਡਵੋਕੇਟ ਅਮਰ ਸਿੰਘ ਚਾਹਲ ਉਹਨਾਂ ਨੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਰਿਟ ਦਾਖਲ ਕੀਤੀ ਸੀ ਕਿ ਇਹਨਾਂ ਨੂੰ ਪ੍ਰੀ ਮੈਚੁਰ ਰਿਲੀਜ਼ ਦਾ ਜਿਹੜਾ ਬੈਨੀਫਿਟ ਦਿੱਤਾ ਜਾਵੇ। ਤਾਂ ਪੰਜਾਬ ਹਰਿਆਣਾ ਹਾਈ ਕੋਰਟ ਦੇ ਜੱਜਾਂ ਨੇ ਇਹਨੂੰ ਇਹ ਕਹਿੰਦੇ ਹੋਏ ਟਾਲਦੇ ਹੋਏ ਲਮਕਾਈ ਗਏ ਕੇਸ ਵੀ ਜਿਹੜਾ 9 ਜੁਲਾਈ 2014 ਦਾ ਜਿਹੜਾ ਸੁਪਰੀਮ ਕੋਰਟ ਦਾ ਸੋ ਕਾਲਡ ਸਟੇ ਆ, ਉਹ ਤੋਂ ਬਾਅਦ ਹੀ ਉਹਦਾ ਫੈਸਲਾ ਆਉਣ ਤੋਂ ਬਾਅਦ ਹੀ ਇਹਨਾਂ ਦਾ ਫੈਸਲਾ ਕੀਤਾ ਜਾ ਸਕਦਾ। ਪਰ ਮੈਂ ਪਿਛਲੇ ਦਿਨ ਹੀ ਦੇਖਿਆ ਸਾਰੀ ਉਹਨਾਂ ਦਿਨਾਂ ਦੀ ਪ੍ਰੋਸੀਡਿੰਗ ਪਿਛਲੇ ਮਹੀਨਿਆਂ ਦੀ ਹਾਈ ਕੋਰਟ ਦੇ ਕਿ ਕਿਹਨਾਂ ਕੇਸਾਂ 'ਚ ਕੀ ਫੈਸਲੇ ਹੋਏ, ਤਾਂ ਉਹ ਤਾਂ 9 ਜੁਲਾਈ 2014 ਦੀ ਸਟੇ ਆ, ਇਹਨਾਂ ਦਾ ਫੈਸਲਾ ਉਹ ਕਰਦੇ ਨਹੀਂ। ਪਰ ਜਸਟਿਸ ਸੁਨੀਤਾ ਚੌਧਰੀ ਨੇ 27 ਅਗਸਤ 9 ਜੁਲਾਈ ਕਿੱਥੇ ਆ ਤੇ 27 ਅਗਸਤ ਲਗਭਗ 1.5 ਮਹੀਨੇ ਤੋਂ ਉੱਤੇ ਦੇ ਸਮੇਂ ਬਾਅਦ ਇੱਕ ਰਾਜ ਕੁਮਾਰ ਨਾਮੀ ਜਿਹੜਾ ਉਮਰ ਕੈਦੀ 302 ਕਤਲ ਦੇ ਕੇਸ ਦੇ ਵਿੱਚ ਬਠਿੰਡਾ ਦੀ ਜੇਲ੍ਹ ਦੇ ਵਿੱਚ ਬੰਦ ਸੀਗਾ, 1994 ਦੇ ਵਿੱਚ ਕਤਲ ਕੀਤਾ ਸੀ, 302 120 ਦੇ ਵਿੱਚ ਉਹਨੂੰ ਉਮਰ ਕੈਦ ਦੀ ਸਜ਼ਾ ਹੋਈ ਸੀ। ਤਾਂ ਉਹਨੂੰ ਪ੍ਰੀ ਮੈਚੁਰ ਰਿਲੀਜ਼ ਦੀ ਜਿਹੜੀ ਡਾਇਰੈਕਸ਼ਨ ਆ ਉਹ ਜਸਟਿਸ ਸੁਨੀਤਾ ਚੌਧਰੀ ਨੇ ਰਾਜ ਕੁਮਾਰ ਨੂੰ ਕੀਤੀ ਹੈ। ਇਹ ਹੈਗਾ ਸੁਪਰੀਮ ਕੋਰਟ ਦਾ, ਫਿਰ ਰਾਜ ਕੁਮਾਰ ਦੇ ਉੱਤੇ ਸਟੇ ਕਿਉਂ ਨਹੀਂ? ਮੈਂ ਨਹੀਂ ਕਹਿੰਦਾ ਵੀ ਰਾਜ ਕੁਮਾਰ ਦਾ ਨਹੀਂ ਕੰਮ ਹੋਣਾ ਚਾਹੀਦਾ ਸੀ, ਪਰ ਸਿੰਘਾਂ ਦੇ ਕੰਮ ਦੇ ਵਿੱਚ ਉਹਦੇ ਨਾਂ ਪਿੱਛੇ ਕੁਮਾਰ ਆ ਤੇ ਇਹਨਾਂ ਦੇ ਨਾਂ ਪਿੱਛੇ ਸਿੰਘ ਆ। ਮੇਰੇ ਹਿਸਾਬ ਨਾਲ ਤੇ ਇਹੀ ਜਿਹੜਾ ਵਿਤਕਰਾ 1947 ਤੋਂ ਅਸੀਂ ਚੱਲਦੇ ਆ ਰਹੇ ਹਾਂ ਇੰਡੀਅਨ ਡੈਮੋਕ੍ਰੇਸੀ, ਸੋ ਕਾਲਡ ਡੈਮੋਕ੍ਰੇਸੀ ਦੇ ਵਿੱਚ, ਉਹਦਾ ਕੰਮ ਹੋ ਸਕਦਾ। ਨਾਲ ਦੀ ਨਾਲ ਉਹਦੇ ਵਿੱਚ ਇੱਕ ਹੋਰ ਵੱਧਵੀਂ ਗੱਲ ਕੀਤੀ ਗਈ ਰਾਜ ਕੁਮਾਰ ਵਾਲੇ ਕੇਸ 'ਚ, ਜੇ ਸਟਿਪੂਲੇਸ਼ਨ ਟਾਈਮ ਪੀਰੀਅਡ 4 ਮਹੀਨੇ ਦਾ ਦਿੱਤਾ ਵੀ 4 ਮਹੀਨੇ 'ਚ ਇਹਦਾ ਫੈਸਲਾ ਕਰੋ ਰਿਹਾਈ ਦਾ, ਤੇ ਜੇ ਨਹੀਂ ਹੁੰਦਾ ਤੇ ਇਹਨੂੰ ਟਿਲ ਫਾਈਨਲ ਡਿਸਪੋਜ਼ਲ ਆਫ ਡੈਟ ਉਹਨੂੰ ਜਿਹੜੀ ਪਰੋਲ ਦਿੱਤੀ ਜਾਵੇ। ਕੀ ਉਹ ਪਰੋਲ ਦਾ ਬੈਨੀਫਿਟ ਜੇ ਰਾਜ ਕੁਮਾਰ ਨੂੰ ਮਿਲ ਸਕਦਾ ਤੇ ਗੁਰਮੀਤ ਸਿੰਘ, ਸ਼ਮਸ਼ੇਰ ਸਿੰਘ ਤੇ ਹੋਰ ਸਿੰਘਾਂ ਸਾਰਿਆਂ ਨੂੰ
ਭਾਵੇਂ ਉਹ ਕਿਸੇ ਵੀ ਸਟੇਟ ਦੇ ਵਿੱਚ ਉਹਨਾਂ ਨੂੰ ਕਿਉਂ ਨਹੀਂ ਮਿਲ ਸਕਦਾ। ਇਹ ਸਾਰਾ ਕਾਸੇ ਦਾ ਜੇ ਇਹਨੂੰ ਦੇਖੀਏ ਪ੍ਰੈਸ ਕਾਨਫਰੰਸ ਤੇ ਮੇਰਾ ਜਵਾਬ ਇਹਦਾ ਲੀਗਲ ਐਂਗਲ, ਕੋਈ ਵੀ ਸੰਵਿਧਾਨ ਇੰਡੀਆ ਦਾ ਕੋਈ ਵੀ ਕਾਨੂੰਨ ਜਿਹੜਾ ਹੈਗਾ ਨਾ ਉਹ ਬੰਦੀ ਸਿੰਘਾਂ ਦੀ ਰਿਹਾਈ ਦੇ ਵਿੱਚ ਕੋਈ ਅੜਚਨ ਨਹੀਂ ਹੈਗਾ। ਸਿਰਫ ਸਿਆਸੀ ਪੋਲੀਟੀਕਲ ਵਿਲ ਦੀ ਜਿਹੜੀ ਘਾਟ ਹੈਗੀ ਸਿਆਸੀ ਲੀਡਰਾਂ ਦੀ, ਕਦੀ ਚਿੱਠੀਆਂ ਇੱਥੋਂ ਡਾਕ 'ਚ ਪਾ ਦਿੰਦੇ ਨੇ, ਕਦੀ ਅਮਰ ਸ਼ਾਹ ਦੇ ਜਾ ਕੇ ਗੋਡੇ ਫੜਦੇ ਨੇ, ਕਦੀ ਪੈਰ ਉਹਦੀ ਚੱਪਲੀ ਝਾੜਦੇ ਨੇ ਰਾਜਨਾਥ ਦੀ। ਸਟੇਟ ਗੌਰਮੈਂਟ ਹੈਵ ਔਨ ਇਟ ਇਜ਼ ਪਾਵਰ, ਇਹਦੇ ਕੋਲ ਪਾਵਰਾਂ ਹੈਗੀਆਂ ਇਹ ਰਿਕਮੈਂਡ ਕਰਨ। ਹੁਣ ਜਿਹੜਾ ਸੁਨੀਲ ਸੈਣੀ ਨੇ ਕਿਹਾ ਵੀ ਮੰਝਪੁਰ ਦੀ ਲਿਸਟ ਦੇ ਵਿੱਚ ਜ਼ਿਆਦਾ ਜਿਹੜੇ ਅੰਡਰ ਟ੍ਰਾਇਲ ਨੇ, ਅੰਡਰ ਟ੍ਰਾਇਲ ਦੀ ਗੱਲ ਕਰੀਏ ਤੇ ਨਵੰਬਰ ਦੇ ਵਿੱਚ ਸਰਕਾਰ ਬਣੀ ਆ ਦਵਿੰਦਰ ਫੜਨਵੀਸ ਦੀ ਬੀਜੇਪੀ ਦੀ ਮਹਾਰਾਸ਼ਟਰ ਦੇ ਵਿੱਚ, ਤੇ ਮਹਾਰਾਸ਼ਟਰ ਦੀ ਕੈਬਨਿਟ ਨੇ ਆਪਣੀ ਕੈਬਨਿਟ ਦੀ ਮੀਟਿੰਗ ਦੇ ਵਿੱਚ ਮਤਾ ਪਾਸ ਕੀਤਾ ਕਿ ਮਈ 2005 ਤੋਂ ਲੈ ਕੇ ਨਵੰਬਰ 2014 ਤੱਕ ਜਿੰਨੇ ਵੀ ਸਾਡੇ ਵਰਕਰਾਂ ਦੇ ਉੱਤੇ ਸੋਸ਼ਲ ਜਾਂ ਪੋਲੀਟੀਕਲ ਐਕਟੀਵਿਸਟ ਦੇ ਉੱਤੇ ਕੇਸ ਦਰਜ ਆ, ਭਾਵੇਂ ਉਹ ਕੇਸ ਦਰਜ ਆ, ਭਾਵੇਂ 2 ਕੋਰਟ ਹੋ ਗਏ ਨੇ, ਭਾਵੇਂ ਉਹ ਔਨ ਇਨ ਐਵੀਡੈਂਸ ਨੇ, ਭਾਵੇਂ ਅੰਡਰ ਟ੍ਰਾਇਲ ਨੇ, ਭਾਵੇਂ ਸਜ਼ਾਵਾਂ ਹੋ ਗਏ ਨੇ, ਅਸੀਂ ਉਹ ਸਾਰੇ ਕੇਸ ਇੱਕ ਵੱਡਿਓ ਹੀ ਉਹਨਾਂ ਦਾ ਫਸਾ ਵੜ ਦੇਣਾ, ਉਹਨਾਂ ਸਾਰਿਆਂ ਨੂੰ ਸਟੇਟ ਜਿਹੜੀ ਵਾਪਸ ਲਊਗੀ। ਜੇ ਪੋਲੀਟੀਕਲ ਵਿਲ ਹੋਵੇ ਤਾਂ ਅੰਡਰ ਟ੍ਰਾਇਲ ਚੱਲਦੇ ਕੇਸਾਂ ਨੂੰ ਵੀ ਪਿਛਲੀ ਸਰਕਾਰ ਜਿਹੜੀ ਮੁਲਾਇਮ ਸਿੰਘ ਯਾਦਵ ਦੀ ਇਸੇ ਸਰਕਾਰ ਨੇ ਜਦੋਂ ਸਰਕਾਰ ਚਾਹੇ ਮੁੱਖ ਮੰਤਰੀ ਬਣੇ ਤਾਂ ਉਹਨਾਂ ਨੇ ਅਖਿਲੇਸ਼ ਯਾਦਵ ਦੀ ਸਰਕਾਰ ਨੇ ਵੀ ਜਿੰਨੇ ਬਹੁਤੇ ਮੁਸਲਮਾਨਾਂ ਦੇ ਅੱਤਵਾਦ ਦੇ ਕੇਸ ਸੀ ਜਿਹੜੇ ਅਨਲਾਫੁਲ ਐਕਟੀਵਿਟੀ ਤੇ ਹੋਰ ਫਾਲਸ ਗੱਲਾਂ ਦੇ ਉੱਤੇ ਬਣਾਏ ਹੋਏ ਸਬਜੈਕਟ ਮੈਟਰ ਤੇ ਉਹ ਸਾਰੇ ਕੇਸ ਉਹਨਾਂ ਨੇ ਵਾਪਸ ਲਏ, ਆਪ ਦਾ ਕੇਸ ਵਾਪਸ ਲਏ, ਪਰ ਉਹਨਾਂ ਦੇ ਲਏ ਹੋਏ ਕੇਸਾਂ ਨੂੰ ਮੁੜ ਕੇ ਚੈਲੰਜ ਕਰਕੇ ਤੇ ਉਹ ਸੁਪਰੀਮ ਕੋਰਟ ਤੋਂ ਸਟੇ ਕੀਤਾ ਕਿ ਨਹੀਂ ਵੀ ਏਦਾਂ ਨਹੀਂ ਕੇਸ ਵਾਪਸ ਲਏ ਜਾ। ਸੋ ਜਦੋਂ ਵੀ ਸਰਕਾਰਾਂ ਬਦਲਦੀਆਂ ਉਸ ਤੋਂ ਪਹਿਲਾਂ ਮਹਾਰਾਸ਼ਟਰ ਦੇ ਵਿੱਚ ਜਿਹੜੀ ਪਹਿਲਾਂ ਸਰਕਾਰ ਸੀ ਚੌਹਾਨ, ਉਹਨਾਂ ਨੇ ਆਪਣੇ ਬੰਦਿਆਂ ਦੇ ਕੇਸ ਵਾਪਸ ਲਏ ਸੀ। ਸੋ ਉਹ ਲੋਕ ਤਾਂ ਆਪਣੇ ਨਾਲ ਸੰਬੰਧਿਤ ਭਾਵੇਂ ਵੋਟ ਪੋਲਿਟਿਕਸ ਦੇ ਤਹਿਤ ਕਹਿ ਲਓ, ਭਾਵੇਂ ਆਪਣੇ ਲੋਕਾਂ ਦੇ ਨਾਲ ਪਿਆਰ ਕਹਿ ਲਓ, ਉਹਨਾਂ ਨੇ ਆਪਣੇ ਪੋਲੀਟੀਕਲ ਐਕਟੀਵਿਸਟ ਦੇ ਜਿਹੜੇ ਕੇਸ ਲਏ। ਸੋ ਪੰਜਾਬ ਦੇ ਇਹ ਜਿਹੜੇ ਬੰਦੀ ਸਿੰਘ ਹੈਗੇ ਇਹ ਕੌਣ ਆ? ਇਹ ਵੀ ਅਕਾਲੀ ਦਲ ਦੇ ਜਿਹੜੇ ਪੋਲੀਟੀਕਲ ਪ੍ਰੋਗਰਾਮ ਸੀ ਧਰਮਯੁੱਧ ਮੋਰਚਾ ਸੰਘਰਸ਼ ਦੇ ਵਿੱਚ ਹੀ ਲਏ ਸੀ, ਉਹਨਾਂ ਦੀ ਕੋਈ ਘਰ ਦੀ ਕਿਸੇ ਦਾ ਵਚਦਾ ਰੌਲਾ ਨਹੀਂ ਸੀ, ਇਹਨਾਂ ਨੂੰ ਵੀ ਲੈਣੇ ਚਾਹੀਦੇ ਸੀ। ਤੇ ਇਹ ਸਾਰੇ ਕਾਸੇ ਨੂੰ ਜੇ ਇਹਦਾ ਮੂਲ ਦੇਖੀਏ ਸਿਰਫ ਤੇ ਸਿਰਫ ਜੋ ਡਰਾਮਾ ਖੇਡਿਆ ਜਾ ਰਿਹਾ ਹਰਿਆਣੇ ਪੰਜਾਬ ਦੇ ਵਿੱਚ ਜਾਂ ਦਿੱਲੀ ਦੇ ਵਿੱਚ ਜਾ ਕੇ, ਉਹ ਸਿਰਫ ਤੇ ਸਿਰਫ ਹੰਝੂ ਜਿਹੜੇ ਮਗਰਮੱਛ ਦੇ ਘੇਰੇ ਜਾ ਰਹੇ, ਇਹਨਾਂ ਦੀ ਕੋਈ ਦਿਲ ਨਹੀਂ ਹੈਗੀ, ਦਿਲ ਪਾਵਰ ਇਹਨਾਂ ਦੀ ਬਿਲਕੁਲ ਹੈ ਨਹੀਂ, ਜੀ ਮਰ ਚੁੱਕਿਆ ਇਹਨਾਂ ਲੋਕਾਂ ਦਾ। ਇਹ ਸਿਰਫ ਵੋਟ ਰਾਜਨੀਤੀ ਦੇ ਵਿੱਚ ਪਾ ਕੇ ਦੇਖ ਰਹੇ ਨੇ ਇਸ ਸਮ ਗੁਰਬਖਸ਼ ਸਿੰਘ ਨੂੰ ਕਿ ਗੁਰਬਖਸ਼ ਸਿੰਘ ਨੂੰ ਮਾਰ ਕੇ ਇਹਦੀ ਲਾਸ਼ ਦੇ ਉੱਤੇ ਕੁਰਸੀ ਡੱਟ ਜੂਗੀ ਜਾਂ ਕੁਝ ਬੰਦੇ ਛੱਡਣੇ ਪੈਣਗੇ। ਸੋ ਇਹ ਸਾਰੇ ਕਾਸੇ ਨੂੰ ਜਿਹੜਾ ਵਿੱਚ ਇਹਨਾਂ ਦਾ DGP ਸ਼ਾਮਲ ਆ, ਉਹ ਇੱਕ ਪੁਲਿਸ ਅਫਸਰ ਤਾਂ ਹੈ ਹੀ ਨਹੀਂ, ਉਹਦਾ ਇੱਕ ਕ੍ਰਿਮੀਨਲ ਬੰਦਾ ਪੋਲੀਟੀਕਲ ਬਿਆਨਬਾਜ਼ੀ ਕਰ ਰਿਹਾ ਜਿਹੜੀ ਕਿ ਬਿਲਕੁਲ ਵੀ ਸਹੀ ਨਹੀਂ ਹੁੰਦੀ। ਅੱਜ ਵੀ ਦਾ ਟ੍ਰਿਬਿਊਨ ਅਖਬਾਰ ਦੇ ਵਰਿੰਦਰ ਸਿੰਘ ਨੇ ਬੜੀ ਵਧੀਆ ਸਟੋਰੀ ਲਾਈ, ਉਹਨਾਂ ਨੇ ਵੱਖ-ਵੱਖ ਵਕੀਲਾਂ ਦੇ ਮੇਰੇ ਤੋਂ ਹੀ ਪੁੱਛਿਆ ਸੀ, ਉਹਨਾਂ ਨੇ ਉਹ ਲਾਏ ਨੇ ਨਵਕਿਰਨ ਸਿੰਘ, ਅਮਰ ਸਿੰਘ ਚਾਲ ਆਦਿ, ਵਿਜੇ ਕੁਮਾਰ ਜਿੰਦਲ, ਉਹਨਾਂ ਸਾਰਿਆਂ ਲਾਇਆ ਵੀ ਪੋਲੀਟੀਕਲ ਵਿਲ ਆ ਜਿਹੜੀ ਉਹ ਸਟੇਟ ਕੋਲ ਪਾਵਰ ਹੈਗੀ ਆ ਉਹ ਛੱਡ ਸਕਦੇ ਨੇ। ਤੇ ਇਹ ਜਾਣ ਬੁੱਝ ਕੇ ਜਿਹੜਾ ਇਸ ਗੱਲ ਨੂੰ ਲਟਕਾਇਆ ਜਾ ਰਿਹਾ, ਕੌਮ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ। ਬਿਲਕੁਲ ਬਿਲਕੁਲ ਹਾਂਜੀ ਵੀਰ ਜੀ, ਲਾਈਕ ਦ ਕੁਐਸਚਨ ਦੈਟ ਵੀ ਵਾਂਟ ਟੂ ਆਸਕ ਯੂ ਬਿਕਾਜ਼ ਸਾਰੇ ਕਾਫੀ ਕਨਫਿਊਜ਼ਨ ਹੈ ਬਿਕਾਜ਼ ਇੱਕ ਪਾਸੇ ਤਾਂ ਜਿਹੜੇ ਬਾਦਲ ਅਕਾਲੀ ਦਲ ਹੈ ਇਹ ਜਾ ਕੇ ਹੋਮ ਮਿਨਿਸਟਰ ਨੂੰ ਮਿਲਦੇ ਨੇ 13 ਬੰਦੀ ਸਿੰਘਾਂ ਦੀ ਰਿਹਾਈ ਲਈ, ਐਂਡ ਹੋਮ ਮਿਨਿਸਟਰ ਰਾਜਨਾਥ ਇਸ ਹੋਲ ਲਿਸਟ ਨੂੰ ਡਿਨਾਈ ਕਰ ਦਿੰਦਾ, ਉੱਪਰ ਸਮੇਤ ਸੈਣੀ ਵੀ ਬਿਲਕੁਲ ਡਿਨਾਈ ਕਰ ਦਿੰਦਾ ਪੰਜਾਬ ਪੁਲਿਸ ਦਾ, ਐਂਡ ਦੈਨ ਆਲਸੋ ਪੰਜਾਬ ਪੁਲਿਸ ਐਂਡ ਬਾਦਲ ਅਕਾਲੀ ਦਲ ਦੇ ਆਲ ਲਾਈਕ ਫਰੈਂਡਸ ਐਂਡ ਪਿੰਕੀ ਆਲਸੋ ਇਜ਼ ਫਰੈਂਡਸ ਵਿਦ them। ਇਹ ਸਾਰੀ ਕੀ ਰਾਜਨੀਤੀ ਆਰ ਦੇ ਟ੍ਰਾਈਂਗ ਟੂ ਮੇਕ ਅਸ ਫੂਲ ਅਗੇਨ, ਲਾਈਕ ਵਾਟਸ ਗੋਇੰਗ ਔਨ ਓਵਰ ਹੇਅਰ? ਕਿਉਂਕਿ ਇੱਕ ਪਾਸੇ ਕੋਈ ਹੈਲਪ ਕਰਨ ਦੀ ਕੋਸ਼ਿਸ਼ ਕਰਦਾ ਪਰ ਦੂਸਰੇ ਪਾਸੇ ਇਹ ਪੱਲਾ ਛੁਡਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਵਾਟਸ ਗੋਇੰਗ ਔਨ? ਦੇਖੋ ਇਹਦੇ ਚ ਮੈਂ ਜਿਹੜੀ ਕਿਹਾ ਵੀ ਵੋਟ ਰਾਜਨੀਤੀ ਜਿਹੜੀ ਭਾਰੂ ਆ ਉਹ ਦੇਖ ਰਹੇ ਨੇ ਵੀ ਗੁਰਬਖਸ਼ ਸਿੰਘ ਨੂੰ ਮਾਰ ਕੇ ਸਾਨੂੰ ਵੋਟ ਦਾ ਫਾਇਦਾ ਹੋਊਗਾ ਜਾਂ ਗੁਰਬਖਸ਼ ਸਿੰਘ ਨੂੰ ਜਿੰਦਾ ਰੱਖ ਕੇ ਉਹਨੂੰ ਕਿਉਂਕਿ ਭਾਜਪਾ ਤੇ ਅਕਾਲੀ ਦਲ ਦੇ ਵਿੱਚ ਜਿਹੜੀ ਰਿਫਟ ਆ ਉਹ ਵੱਧ ਰਹੀ ਆ ਤੇ ਉਹ BJP ਹੋ ਸਕਦਾ ਅਕਾਲੀ ਚਾਹੁੰਦੇ ਹੋਣ ਵੀ BJP ਇਹਨੂੰ ਗੁਰਬਖਸ਼ ਸਿੰਘ ਨੂੰ ਭਾਜਪਾ ਦੇ ਗੱਲ ਪਾ ਕੇ ਇਹਨੂੰ ਮੌਤ ਦੇ ਦਰਵਾਜ਼ੇ ਤੋਂ ਅੱਗੇ ਲਗਾ ਦਈਏ ਤੇ ਮੁੜ ਕੇ ਅਸੀਂ ਮੋਰਚਾ ਕਹੀਏ। ਇਸ ਤਰ੍ਹਾਂ ਦੀਆਂ ਗੱਲਾਂ ਅਕਾਲੀ ਦਲ ਨੇ ਜਥੇਦਾਰ ਦੇ ਰਾਹੀਂ ਕਹੀਆਂ ਵੀ ਅਸੀਂ ਮੋਰਚਾ ਲਾਵਾਂਗੇ ਤੇ ਉਹਨੂੰ ਗੱਲ ਨੂੰ ਲਮਕਾਉਣਾ ਚਾਹੁੰਦੇ ਆ, ਉਹਨੂੰ 2017 ਦੇ ਲਾਗੇ ਲੈ ਕੇ ਜਾਣਾ ਚਾਹੁੰਦੇ ਆ ਤੇ ਜਥੇਦਾਰ ਦੇ ਰਾਹੀਂ ਇਹੋ ਜਿਹੀਆਂ ਗੱਲਾਂ ਕਰਕੇ ਕੌਮ ਨੂੰ ਜਿਹੜੀ ਆ ਉਹ ਇਮੋਸ਼ਨਲੀ ਬਲੈਕਮੇਲ ਕੀਤਾ ਜਾ ਰਿਹਾ। ਮੋਰਚਾ ਲਾਉਣ ਦੀ ਕੋਈ ਲੋੜ ਨਹੀਂ, ਕੈਬਨਿਟ ਦੇ ਵਿੱਚ ਮਤਾ ਪਾਸ ਕਰਕੇ ਤੁਸੀਂ ਚਲੋ ਰਿਹਾਈ ਨਹੀਂ ਕਰ ਸਕਦੇ, ਤੁਸੀਂ ਪਰਮਾਨੈਂਟ ਪਰੋਲ ਦੇ ਦਿਓ ਉਹਨਾਂ ਨੂੰ, ਫਾਈਨਲ ਡਿਸਪੋਜ਼ਲ ਆਫ ਅਸੀਂ ਪਰੋਲ ਦਾ ਜਿਹੜਾ ਰਿਕਮੈਂਡ ਕਰਦੇ ਹਾਂ ਗਵਰਨਰ ਦੇ ਨੂੰ ਸੈਂਡ ਕਰਕੇ, ਕਿਉਂਕਿ ਪਾਰਟਨ ਦੇ ਉੱਤੇ ਜਿਹੜੀ ਆ ਉਹ ਜਾਂ ਸਜ਼ਾ ਸਸਪੈਂਡ ਕਰਨ ਦੇ ਉੱਤੇ ਕੋਈ ਸੁਪਰੀਮ ਕੋਰਟ ਦੀ ਕੋਈ ਜਿਹੜੀ ਹੈ ਨਹੀਂ ਉਹ ਸਟੇ ਨਹੀਂ ਹੈਗਾ, ਸਿਰਫ ਰਿਮਿਸ਼ਨ ਦੇ ਉੱਤੇ ਅਸੀਂ ਇਹਨਾਂ ਨੂੰ ਛੋਟਾਂ ਨਹੀਂ ਦੇਣੀਆਂ
ਜਿਹੜੀਆਂ ਸਾਲ ਬਾਅਦ ਹਰੇਕ ਨੂੰ 3 ਮਹੀਨੇ ਦੀ ਕੈਦ ਤੋਂ ਛੋਟ ਮਿਲਦੀ ਹੈ, ਉਹ ਛੋਟਾਂ ਦੀ ਜਿਹੜੀ ਗੱਲ ਕੀਤੀ ਗਈ ਹੈ। ਜਾਂ ਜਿਹੜੀਆਂ ਛੋਟਾਂ ਸਟੇਟ ਗੌਰਮੈਂਟਾਂ ਆਪਣੇ ਸਿਆਸੀ ਹਿੱਤਾਂ ਦੇ ਲਈ ਦਿੰਦੀਆਂ, ਜਿਵੇਂ ਜੈ ਲਲਿਤਾ ਨੇ ਉੱਥੇ ਜਦੋਂ ਹੀ ਉਹਨਾਂ ਦੀ ਫਾਂਸੀ ਟੁੱਟੀ ਤੇ ਚੌਥੇ ਦਿਨ ਉਹਨੇ ਉਹਨਾਂ ਦੀ ਰਿਲੀਜ਼ ਕਰਨ ਦੇ ਆਰਡਰ ਕਰ ਦਿੱਤੇ, ਉਹਦਾ ਪ੍ਰੋਸੈਸ ਗਲਤ ਸੀ, ਉਹਨੇ ਸਾਰਿਆਂ ਨੂੰ ਨੁਕਸਾਨ ਪਹੁੰਚਾਇਆ। ਪਹਿਲਾਂ ਉਹਨੂੰ ਚਾਹੀਦਾ ਸੀ ਪਰੋਲ ਦਿੰਦੀ, ਪਰੋਲ 1-2 ਸਾਲ ਦੇ ਕੇ ਉਸ ਤੋਂ ਬਾਅਦ ਪ੍ਰੋਸੈਸ ਵਾਈਜ਼ ਉਹਨਾਂ ਦਾ ਕੰਮ ਹੁੰਦਾ। ਉਹਨੇ ਆਪਣੇ ਸਿਆਸੀ ਲਾਹੇ ਨੂੰ ਲੈ ਕੇ ਤੇ ਸਾਰੇ ਜਿਹੜੇ ਉਮਰ ਕੈਦੀਆਂ ਦੇ ਉੱਤੇ ਇਹ ਇੱਕ ਤਲਵਾਰ ਲਟਕਾ ਦਿੱਤੀ, ਜਿਹੜੀ ਕਿ ਹੈ ਨਹੀਂ, ਪਰ ਉਹ ਬਣਾ ਦਿੱਤੀ ਗਈ ਆ। ਸਟੇਟ ਨੂੰ ਕੋਈ ਖਾਤਾ ਗਾ ਜੀ, ਸੁਪਰੀਮ ਕੋਰਟ ਨੇ ਸਟੇ ਕਰਤੀ। ਅੱਗੇ ਜਿੰਨੀਆਂ ਸੁਪਰੀਮ ਕੋਰਟ ਦੀਆਂ ਸਟੇ ਹੁੰਦੀਆਂ ਕਿ ਸਾਰੀਆਂ ਉਹ ਉਹਨਾਂ ਵੱਲੋਂ ਮੰਨੀਆਂ ਜਾਂਦੀਆਂ। ਸੁਪਰੀਮ ਕੋਰਟ ਨੇ ਤਾਂ ਸਿਗਰਟ ਨੋਸ਼ੀ ਤੇ ਪਾਬੰਦੀ ਲਾਈ ਹੋਈ ਹੈ। ਦੱਸੋ ਪੰਜਾਬ 'ਚ ਸਿਗਰਟ ਨੋਸ਼ੀ ਬੰਦ ਹੋ ਗਈ ਹੈ? ਅੱਗੇ ਆ ਸਟੇਸ਼ਨਾਂ ਦੇ ਉੱਤੇ ਇੱਕ ਮਾਮੂਲੀ ਗੱਲ ਆ, ਤੰਬਾਕੂ ਪਦਾਰਥਾਂ ਦੀ ਵਰਤੋਂ ਦੇ ਉੱਤੇ ਪਾਬੰਦੀ ਆ ਪਬਲਿਕ ਪਲੇਸ ਦੇ। ਦੱਸੋ ਕਿੱਥੇ ਪਾਬੰਦੀ ਹੈ ਇੰਡੀਆ ਦੇ ਵਿੱਚ ਜਾਂ ਪੰਜਾਬ ਦੇ ਵਿੱਚ? ਲੁਧਿਆਣੇ ਮੈਂ ਰਹਿਣਾ, ਹਰੇਕ ਜਗ੍ਹਾ ਦੇ ਉੱਤੇ ਲੋਕੀ ਤੰਬਾਕੂ ਪੀਂਦੇ ਆ। ਸੁਪਰੀਮ ਕੋਰਟ ਦਾ ਨਾਂ ਲੈ ਕੇ ਇੱਕ ਹਊਆ ਖੜਾ ਕੀਤਾ ਜਾਂਦਾ ਵੀ ਸੁਪਰੀਮ ਕੋਰਟ ਨਾ ਹੋ ਗਈ, ਰੱਬ ਹੀ ਹੋ ਗਿਆ। ਸੁਪਰੀਮ ਕੋਰਟ ਨੂੰ ਜੇ ਕਰ ਵੀ ਦਿੰਦੇ ਆ, ਸੁਪਰੀਮ ਕੋਰਟ ਸੂਅਰ ਨੋਟਿਸ ਦਾ ਕੰਟੈਂਪਟ ਆਫ ਕੋਰਟ ਹੀ ਪਾ ਦੂਗਾ। ਉਹਦੇ ਕੀ ਹੋ ਜੂਗਾ? ਉਹਦੇ ਵਿੱਚ ਮਹੀਨੇ ਸਜ਼ਾ ਜਾਂ ਕੁਛ ਜੁਰਮਾਨਾ ਹੈਗਾ। ਉਹ ਵੀ ਆਪਣੇ ਹਾਲਾਤ ਰੱਖੇ ਜਾ ਸਕਦੇ ਵੀ ਸਾਨੂੰ ਇਸ ਕਰਕੇ ਇਹ ਫੈਸਲਾ ਲੈਣਾ ਪਿਆ ਕਿਉਂਕਿ ਪੰਜਾਬ ਦੇ ਹਾਲਾਤ ਜਿਹੜੇ ਆ ਵੱਸੋਂ ਬਾਹਰ ਹੁੰਦੇ ਸੀ। ਇਸ ਕਰਕੇ ਮੈਂ ਨਹੀਂ ਸਮਝਦਾ ਵੀ ਸੁਪਰੀਮ ਕੋਰਟ ਦਾ ਸਿਰਫ ਨਾਂ ਹੀ ਆ। ਸੁਪਰੀਮ ਕੋਰਟ ਅੱਗੇ ਵੀ ਬਹੁਤ ਕੁਝ ਕਹਿੰਦਾ, ਸਾਰੀਆਂ ਗੱਲਾਂ ਜਿਹੜੀਆਂ ਸਟੇਟਾਂ ਨਹੀਂ ਮੰਨਦੀਆਂ, ਸਿਰਫ ਜਿਹੜੀ ਉਹਨਾਂ ਦੇ ਮਨ ਨੂੰ ਭਾਉਂਦੀ ਆ, ਉਹਨਾਂ ਦੀ ਸਿਆਸਤ ਨੂੰ ਫੈਸਿਲੀਟੇਟ ਕਰਦੀ ਆ, ਉਹ ਗੱਲ ਮੰਨ ਲਈ ਜਾਂਦੀ ਹੈ। ਜਿਹੜੀ ਨਹੀਂ ਫੈਸਿਲੀਟੇਟ ਕਰਦੀ ਉਹਨੂੰ ਜਿਹੜਾ ਨਹੀਂ ਮੰਨਦੇ ਲੋਕ। ਜੀ ਜੀ ਤਾਂ ਵੀਰ ਜੀ ਲਾਈਕ ਵਨ ਕੁਐਸਚਨ ਆਈ ਵਾਂਟ ਟੂ ਆਸਕ ਯੂ ਬਿਕੋਜ਼ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਕਿਸ ਤਰ੍ਹਾਂ ਸਮੇਤ ਸੈਣੀ ਦਾ ਲੈਫਟ ਰਾਈਟ ਹੈਂਡ ਸੀਗਾ ਪਿੰਕੀ, ਪਰ ਉਹਨੂੰ ਕਮਰ ਕੈਦ ਦੀ ਸਜ਼ਾ ਹੋਈ ਸੀ ਪਰ ਜਲਦੀ ਰਿਲੀਜ਼ ਹੋ ਗਿਆ ਬਿਕੋਜ਼ ਪੰਜਾਬ ਸਰਕਾਰ ਨੇ ਕਿਹਾ ਕਿ ਉਹ ਗੁੱਡ ਬਿਹੇਵੀਅਰ। ਪਰ ਦੂਸਰੇ ਪਾਸੇ ਸਾਡੇ 2 ਵੀਰ ਨੇ, ਭਾਈ ਲਖਵਿੰਦਰ ਸਿੰਘ ਤੇ ਭਾਈ ਗੁਰਮੀਤ ਸਿੰਘ, ਉਹ ਵੀ ਪਰੋਲ ਤੇ ਬਾਹਰ ਆਏ ਸੀ ਕਿਉਂਕਿ ਉਹਨਾਂ ਦਾ ਵੀ ਗੁੱਡ ਬਿਹੇਵੀਅਰ ਸੀਗਾ, ਪਰ ਉਹਨਾਂ ਦੇ ਕੇਸਿਸ ਡਿਫਰੈਂਟ ਸਟੈਂਡ ਕਰਦੇ ਨੇ। ਸੋ ਸਾਨੂੰ ਪਤਾ ਹੈ ਕਿ ਭਾਰਤ ਦੀ ਸਰਕਾਰ ਦਾ ਜਾਂ ਫਿਰ ਇੰਡੀਆ ਦਾ ਜਸਟਿਸ ਸਿਸਟਮ ਸਿੱਖਾਂ ਲਈ ਹੋਰ ਹੈ ਤੇ ਬਾਕੀ ਹੋਰ ਲੋਕਾਂ ਲਈ ਹੋਰ ਹੈ। ਪਰ ਲੈਟ ਮੀ ਆਸਕ ਯੂ ਦ ਕੁਐਸਚਨ ਦੈਟ ਆਈ ਹੈਵ ਇਜ਼ ਲਾਈਕ ਕਿ ਸਾਨੂੰ ਐਸਾ ਕੀ ਕਰਨਾ ਚਾਹੀਦਾ ਕਿ ਸਾਡੇ ਜਿਹੜੇ ਸਿੰਘ ਭਰਾ ਨੇ ਉਹ ਵੀ ਰਿਲੀਜ਼ ਹੋ ਜਾਣ, ਸਾਡੀ ਬੇਇੱਜ਼ਤੀ ਵੀ ਨਾ ਹੋਵੇ ਤੇ ਸਾਡੀ ਆਨ ਸ਼ਾਨ ਵੀ ਬਣੀ ਰਹੇ। ਸ਼ੋਰਟ ਟਰਮ ਇਸ ਦਾ ਕੀ ਆਪਾਂ ਸੋਚਦੇ ਹਾਂ ਕੀ ਹੋਣਾ ਚਾਹੀਦਾ? ਸ਼ੋਰਟ ਟਰਮ ਤਾਂ ਇਹੀ ਆ, ਆਪਣਾ ਜਿਹੜਾ ਅਸੀਂ ਪੋਲੀਟੀਕਲੀ ਡੈਮੋਕ੍ਰੈਟਿਕ ਜਿਹੜਾ ਮੂਵ ਚਲਾਈ ਹੋਈ ਆ ਸਾਰੇ ਵਰਲਡ ਦੇ ਵਿੱਚ ਆਪਾਂ ਰੋਸ ਕਰ ਰਹੇ ਨਾ, ਉਹਨੂੰ ਜਾਰੀ ਰੱਖਣਾ ਚਾਹੀਦਾ ਕਿਸੇ ਨਾ ਕਿਸੇ ਰੂਪ ਦੇ ਵਿੱਚ। ਤੇ ਉਹਨੂੰ ਜਾਰੀ ਰੱਖਦੇ ਹੋਏ ਇਹ ਗੱਲਾਂ ਕਰਨੀਆਂ ਚਾਹੀਦੀਆਂ। ਤੇ ਜ਼ਿਆਦਾ ਕਰਕੇ ਜਿਹੜੀਆਂ ਹੁਣ ਮੈਂ ਤਾਂ ਕਦੀ ਵੀ ਨਹੀਂ ਕਿਹਾ ਵੀ ਸਾਰੇ ਬੰਦੇ ਛੱਡੋ, ਛੱਡੇ ਜਾ ਸਕਦੇ ਜੇ ਪੋਲੀਟੀਕਲ ਵਿਲ ਹੋਵੇ, ਪਰ ਘੱਟੋ ਘੱਟ ਜਿਨ੍ਹਾਂ ਨੇ 20 ਸਾਲ ਤੋਂ ਉੱਤੇ ਹੋ ਗਏ ਉਹਨਾਂ ਨੂੰ ਤਾਂ ਬਿਨਾਂ ਸ਼ਰਤ ਤੇ ਉਸੇ ਵੇਲੇ ਕਿਸੇ ਟਾਈਮ ਵੀ ਛੱਡਿਆ ਜਾ ਸਕਦਾ। ਜਿਵੇਂ ਹੁਣ ਕਹਿੰਦੇ ਵੀ ਭਾਈ ਜਗਤਾਰ ਸਿੰਘ ਹਵਾਰਾ, ਠੀਕ ਹੈ, ਉਹਦੇ ਹੋਰ ਕੇਸ ਵੀ ਪੈਂਡਿੰਗ ਹੈਗੇ ਨੇ, ਪਰ ਬੇਅੰਤ ਕੇਸ ਦੇ ਵਿੱਚ ਤਾਂ ਉਹਨੇ ਵੀ 18-19 ਸਾਲ ਜਿਹੜੀ ਵਿਦਆਊਟ ਐਨੀ ਰਿਮਿਸ਼ਨ ਤੇ ਵਿਦਆਊਟ ਐਨੀ ਪਰੋਲ ਕੱਟੀ ਹੋਈ ਆ। ਉਹਨਾਂ ਕੇਸਾਂ ਨੂੰ ਆਪਾਂ ਨੂੰ ਥੋੜਾ ਬੈਕ ਸਟੈਪ ਕਰਕੇ ਵੀ ਠੀਕ ਆ, ਤੁਸੀਂ ਬਾਰਗੇਨਿੰਗ ਹੈ, ਟੇਬਲ ਟਾਕ ਹੈ, ਠੀਕ ਆ, ਅਸੀਂ ਸਾਡੀ 20 ਦੀ ਲਿਸਟ ਆ, 20 ਉਮਰ ਕੈਦੀ ਹੈ, ਸਾਡੇ 18, ਇਹਦੇ ਵਿੱਚੋਂ 10 ਤਾਂ ਬਣਦੇ ਹੀ ਆ ਨਾ ਜਿਹੜੇ 20 ਸਾਲ ਤੋਂ ਉੱਤੇ ਹੈਗੇ ਆ। ਬਾਕੀਆਂ ਨੂੰ ਜਿਹੜਾ ਤੁਸੀਂ ਉਹ ਪਰੋਲ ਦਿਓ ਤੇ ਜਿਨ੍ਹਾਂ ਦੇ ਉੱਤੇ ਪੈਂਡਿੰਗ ਕੇਸ ਹੈਗੇ ਨੇ ਉਹਨਾਂ ਨੂੰ ਇਹਦੇ ਨਾਮ ਵਿਚਾਰੋ। ਜਿਵੇਂ ਭਾਈ ਦਇਆ ਸਿੰਘ ਲਾਹੌਰੀ ਦੇ ਉੱਤੇ ਪੈਂਡਿੰਗ ਕੇਸ ਹੈਗਾ ਜਾਂਦਾ ਦਿੱਲੀ, ਜਾਂ ਭਾਈ ਜਗਤਾਰ ਸਿੰਘ ਹਵਾਲੇ ਤੇ ਸਿੱਖ ਪੁੱਤ ਦੇ ਕੇਸ 1-2 ਹੈਗੇ ਜਿਹੜੇ ਚੱਲੇ ਹੀ ਨਹੀਂ, 18-20 ਸਾਲਾਂ ਤੋਂ ਪੰਜਾਬ ਦੇ ਪੈਂਡਿੰਗ, ਕੋਰਟਾਂ ਨੇ ਪੇਸ਼ ਹੀ ਨਹੀਂ ਕੀਤਾ। ਉਹੋ ਜਿਹੇ ਕੇਸ ਆ ਫਸਟ ਸਟੈਪ ਦੇ ਵਿੱਚ, ਜਿੱਦਾਂ ਹੁਣ ਲਾਲ ਸਿੰਘ, ਗੁਰਦੀਪ ਸਿੰਘ, ਵਰਿਆਮ ਸਿੰਘ, ਜਿਹੜੇ ਇਹ ਜਾਂ ਇਹਨਾਂ ਨੂੰ ਤਾਂ ਫਸਟ ਸਟੈਪ ਦੇ ਵਿੱਚ ਛੱਡਿਆ ਜਾ ਸਕਦਾ, ਜਾਂ ਅੰਮ੍ਰਿਤਸਰ ਜੇਲ੍ਹ 'ਚ ਬਾਲ ਸਿੰਘ, ਹਰਦੀਪ ਸਿੰਘ ਤੇ ਨਾਭਾ ਜੇਲ੍ਹ ਦੇ ਵਿੱਚ ਦਿਲਬਾਗ ਸਿੰਘ ਤੇ ਸਵਰਨ ਸਿੰਘ, ਇਹਨਾਂ ਦਾ ਕੇਸ ਤਾਂ ਬਹੁਤ ਹੀ ਮਜ਼ਬੂਤ ਆ। 20 ਸਾਲ ਤੋਂ ਉੱਤੇ ਹੋ ਗਏ, ਜਿਹੜੀ ਇਹਨਾਂ ਦੀ ਐਜ਼ ਪਰ ਰੂਲ ਇਹਨਾਂ ਨੇ ਕੱਟਣੀ ਸੀ ਉਹ ਕੱਟ ਲਈ। ਇਹਨਾਂ ਦਾ ਜੇਲ੍ਹ ਕੰਡਕਟ ਵੀ ਠੀਕ ਆ ਤੇ ਇਹਨਾਂ ਦਾ ਜੇਲ੍ਹ offense ਵੀ ਕੋਈ ਵੀ ਹੈ ਨਹੀਂ, ਕੋਈ ਅਦਰ ਕੇਸ ਵੀ ਪੈਂਡਿੰਗ ਹੈ ਨਹੀਂ ਗਾ। ਸੋ ਜਿਹੜੀਆਂ ਆਮ ਹਾਲਾਤਾਂ ਦੇ ਵਿੱਚ ਜਿਹੜੇ ਬੰਦੇ ਹੈਗੇ ਉਹਨਾਂ ਨੂੰ ਤਾਂ ਛੱਡਣਾ ਚਾਹੀਦਾ, ਠੀਕ ਹੈ। ਜਿਹਦੇ ਉੱਤੇ ਕੋਈ ਹੋਰ ਕੇਸ ਪੈਂਡਿੰਗ ਹੈਗਾ ਉਹਨੂੰ ਤੁਸੀਂ ਅਜੇ ਉਹਨੂੰ ਪੈਂਡਿੰਗ ਕਰ ਦਿਓ, ਬਾਕੀਆਂ ਨੂੰ ਜਿਹੜਾ ਉਹ ਛੱਡੋ ਜਾਂ ਉਹਨਾਂ ਨੂੰ ਪਰਮਾਨੈਂਟ ਪਰੋਲ ਦਿਓ। ਪਰ ਇਹ ਵੀ ਇਹ ਕਰਨ ਦੀ ਇੱਛਾ ਹੈ ਨਹੀਂ ਜੀ, ਉਹ ਸਿਰਫ ਲਮਕਾਇਆ ਜਾ ਰਿਹਾ ਉਸ ਮਸਲੇ ਨੂੰ ਵੀ ਇਹਨੂੰ ਜਾਂ ਤਾਂ ਇੱਕ ਸੈਂਸਿਟਿਵ ਮੁੱਦਾ ਹੈਗਾ, ਇਮੋਸ਼ਨ ਦੇ ਨਾਲ ਜੁੜਿਆ ਹੋਇਆ ਵੀ ਇਹਨਾਂ ਇਮੋਸ਼ਨ ਨੂੰ ਇੱਕ ਪੀਕ ਤੱਕ ਲੈ ਕੇ ਜਾਓ ਕਿ ਉਹਨੂੰ ਕਿਸੇ ਤਰ੍ਹਾਂ ਮੈਨੇਜ ਕਰਕੇ ਤੇ ਆਪਣੇ ਆਲੇ ਪਾਸੇ ਜਿਹੜਾ ਖਿੱਚਦਾ ਜਾਵੇ, ਉਹ ਯਾਨੀ ਕਿ ਵੋਟ ਜਿਹੜੀ ਆ ਉਹ ਨਾ ਖਰਾਬ ਹੋਵੇ ਜਾਂ ਉਹਦੇ ਵਿੱਚ ਵਾਧਾ ਹੋਵੇ।
जी जी। ਤੇ ਵੀਰ ਜੀ ਅਗਰ ਦੇਖਿਆ ਜਾਵੇ ਜਿਸ ਤਰ੍ਹਾਂ ਲਾਈਕ ਫਿਲਮੀ ਐਕਟਰ ਇੰਡੀਅਨ ਫਿਲਮੀ ਐਕਟਰ ਸੰਜੇ ਦੱਤ ਵਾ ਉਹ ਵੀ ਤਾਂ ਟਾਰਾ ਕਾਨੂੰਨ ਹੇਠ ਹੀ ਉਹਨੂੰ ਵੀ ਗ੍ਰਿਫਤਾਰ ਕੀਤਾ ਸੀ ਪਰ ਐਵਰੀ ਈਅਰ ਹੀ ਕਮਸ ਆਊਟ ਹੀ ਗੋਜ਼ ਔਨ ਪੈਰੋਲ ਹੀ ਹੈਵ ਅ ਨੋਰਮਲ ਲਾਈਫ ਵਿਦ ਹਿਸ ਫੈਮਿਲੀ ਵਿਦ ਹਿਸ ਕਿਡਸ ਪਰ ਵੇਅਰ ਇਜ਼ ਸਾਡੇ ਬੰਦੀ ਸਿੰਘ ਨੇ ਸਿਰਫ ਉਹਨਾਂ ਦੇ ਪਿੱਛੇ ਸਿੰਘ ਲੱਗਾ ਹੋਇਆ ਇਜ਼ ਦੈਟ ਦੀ ਓਨਲੀ ਰੀਜ਼ਨ ਕਿ ਇਹਨਾਂ ਨੂੰ ਪੈਰੋਲ ਨਹੀਂ ਮਿਲਦਾ ਜਾਂ ਇਹ ਬਾਹਰ ਆ ਕੇ ਆਪਣੀ ਨੋਰਮਲ ਜ਼ਿੰਦਗੀ ਨਹੀਂ ਜੀ ਸਕਦੇ ਬਿਲਕੁਲ ਇਹ ਵੀ ਤੁਹਾਨੂੰ ਪਤਾ ਹੈ ਵੀ ਕਈ ਜਿਹੜੇ ਬਹੁਤੇ ਬੰਦੀ ਨੇ ਲਾਲ ਸਿੰਘ ਹੋ ਗਏ ਦਿਲਬਾਗ ਸਿੰਘ ਸਵਰਨ ਸਿੰਘ ਜੀ ਸਿੰਘ ਸਿੰਘ ਸਾਡੇ ਬੜੈਲ ਵਾਲੇ ਤੇ ਉਹ ਸਾਰੇ ਯਾਨੀ ਕਿ ਰੈਗੂਲਰ ਪੈਰੋਲ ਦੇ ਉੱਤੇ ਕੋਈ ਦਿਹਾੜੀ ਦਿੰਦੀ ਜਿਨ੍ਹਾਂ ਦੇ ਕੋਲ ਜ਼ਮੀਨ ਆ ਫਰਦ ਆ ਲੱਗ ਜਾਂਦੀ ਉਹਨਾਂ ਨੂੰ ਦਿਹਾੜੀ ਦਿੰਦੀ ਜਿਹੜੇ ਬਿਨਾਂ ਫਰਦ ਤੋਂ ਜ਼ਮੀਨ ਉਹਨਾਂ ਦੇ ਨਾਂ ਨਹੀਂ ਹੈਗੀ ਖੇਤੀਬਾੜੀ ਉਹਨਾਂ ਨੂੰ 28 ਦਿਨ ਦੀ ਪੈਰੋਲ ਮਿਲਦੀ ਉਹ ਆ ਕੇ ਨੋਰਮਲ ਲਾਈਫ ਜੀਂਦੇ ਆ ਤੇ ਮੈਂ ਕਦੀ ਵੀ ਨੈਗੇਟਿਵ ਨਹੀਂ ਰੱਖਦਾ ਸੋਚ ਵੀ ਹਾਂ ਸੰਜੇ ਦੱਤ ਨੂੰ ਕਿਉਂ ਦਿੱਤੀ ਜਾਂ ਉਹਨੂੰ ਕਿਉਂ ਮੈਂ ਕਹਿੰਦਾ ਉਹਨੂੰ ਦਿੱਤੀ ਹੈ ਸਾਨੂੰ ਵੀ ਜੋ ਜੇ ਪਿੰਕੀ ਨੂੰ 8 ਸਾਲਾਂ ਬਾਅਦ ਸੋਚਿਆ ਮੈਂ ਨਹੀਂ ਕਹਿੰਦਾ ਪਿੰਕੀ ਨੂੰ ਅੰਦਰ ਕਰੋ ਪਰ ਇਹਨਾਂ ਨੂੰ ਵੀ ਇਹਨਾਂ ਨੂੰ ਜਿਹੜਾ 16 20 ਸਾਲ ਹੋ ਗਏ ਇਹਨਾਂ ਦਾ ਮੁਆਵਜ਼ਾ ਕੌਣ ਲਊਗਾ ਵੀ ਇਹ ਕੁਆਲਿਟੀ ਇੰਡੀਅਨ ਕਨਸਟੀਟਿਊਸ਼ਨ ਕਹਿੰਦਾ ਕੁਆਲਿਟੀ ਬਿਫੋਰ ਲਾ ਆ ਕਿੱਥੇ ਆ ਉਹ ਕੁਆਲਿਟੀ ਸਾਨੂੰ ਤਾਂ ਪਿਛਲੇ 65 ਸਾਲਾਂ ਦੀ ਕਰੀ ਦਿੱਤੀ ਨਹੀਂ ਕਿਸੇ ਇੱਕ ਪੁਆਇੰਟ ਦੇ ਉੱਤੇ ਇੰਡੀਅਨ ਗਵਰਨਮੈਂਟ ਇੰਡੀਅਨ ਸਟੇਟ ਦੱਸ ਦੇਵੇ ਕਿ ਸਿੱਖਾਂ ਨੂੰ ਆਹ ਕੁਆਲਿਟੀ ਬਿਫੋਰ ਲਾ ਜਿਹੜੀ ਦਿੱਤੀ ਗਈ ਹੈ ਸਾਨੂੰ ਦਿੱਤੀ ਨਹੀਂ ਗਈ ਕੁਆਲਿਟੀ ਇਹੀ ਸਾਡਾ ਕੇਸ ਆ ਇੰਟਰਨੈਸ਼ਨਲ ਕਮਿਊਨਿਟੀ ਦੇ ਅੱਗੇ ਵੀ ਸਾਨੂੰ ਤਾਂ ਇਕੁਆਲਿਟੀ ਬਿਫੋਰ ਲਾ ਨਹੀਂ ਉਹ ਤਾਂ ਕਹਿੰਦੇ ਹਿੰਦੂ ਸਟੇਟ ਆ ਗਈ 800 ਸਾਲ ਬਾਅਦ ਤੇ ਹਿੰਦੂ ਸਟੇਟ ਦੇ ਵਿੱਚ ਬਾਕੀ ਧਰਮਾਂ ਦਾ ਉੱਥੇ ਕੀ ਕੰਮ ਆ ਸਾਨੂੰ ਸਾਡਾ ਜਿਹੜਾ ਬਣਦਾ ਹੱਕ ਆ ਜਿਹੜਾ ਸਾਡੀ ਸਟੇਟ ਆ ਉਹ ਦਿੱਤੀ ਜਾਵੇ ਸਾਨੂੰ ਇਹ ਕੇਸ ਬਣਾ ਕੇ ਇੰਟਰਨੈਸ਼ਨਲ ਕਮਿਊਨਿਟੀ ਅੱਗੇ ਖਾਸ ਤੌਰ ਤੇ ਜਿੱਦਾਂ ਹੁਣ ਵਾਮਾ ਸਾਹਿਬ ਆ ਰਹੇ ਨੇ 26 ਨੂੰ ਜੇ ਉੱਥੇ ਸਿੱਖਾਂ ਦਾ ਕੋਈ ਉਧਾਰ ਹੈਗਾ ਕਿ ਉਹਨੂੰ 4 ਵੋਟਾਂ ਮਿਲਦੀਆਂ ਉੱਥੇ ਵੀ ਬਹੁਤ ਪੋਲੀਟਿਕਸ ਮੈਂ ਦੇਖਿਆ ਹੌਲੀ ਹੌਲੀ ਭਾਰੂ ਹੁੰਦੀ ਆ ਉਹਨੂੰ ਕਹਿਣਾ ਚਾਹੀਦਾ ਵੀ ਆਹ ਕੀ ਕਰ ਰਿਹਾ ਜਿਹਨੂੰ ਮੋਦੀ ਨੂੰ ਤੂੰ ਬੜੀ ਪ੍ਰਸ਼ੰਸਾ ਕਰਦਾ ਜਾਂ ਮੋਦੀ ਤੇਰੀ ਪ੍ਰਸ਼ੰਸਾ ਕਰਦਾ ਇੱਕ ਦੂਜੇ ਨੂੰ ਮੁੱਲਾਕਾਜੀ ਕਹਿੰਦੇ ਹੋ ਤਾਂ ਫਿਰ ਉਹਦੇ 'ਚ ਉਹਨਾਂ ਨੂੰ ਉਹਨੂੰ ਜਵਾਬਦੇਹ ਕਰਨਾ ਚਾਹੀਦਾ ਵੀ ਕੀ ਹੋ ਰਿਹਾ ਹੈ ਪੰਜਾਬ ਦੇ ਵਿੱਚ ਸਿੱਖਾਂ ਦੇ ਨਾਲ ਮਾਈਨੋਰਟੀਜ਼ ਦੇ ਨਾਲ ਕੀ ਹੋ ਰਿਹਾ ਇੱਥੇ ਕ੍ਰਿਸਚੀਅਨ ਕਿੰਨੇ ਸਾਲ ਕੇ ਦੇਤੇ ਉਹਨਾਂ ਨੂੰ ਤਾਂ ਪੈਰੋਲਾਂ ਵੀ ਦੇਤੀਆਂ ਉਹਨਾਂ ਦੀ ਰਿਹਾਈਆਂ ਵੀ ਕਰਤੀਆਂ ਜੇ ਉਹ ਵਾਕਈ ਕਿਸੇ ਅਮਰੀਕਾ ਜਿਹੜੀ ਹੈ ਕੈਥੋਲਿਕ ਜਿਹੜਾ ਉਹਨਾਂ ਦਾ ਡਿਪਾਰਟਮੈਂਟ ਮੈਂ ਸਮਝਦਾ ਹੈਗਾ ਰਿਲੀਜਨ ਦਾ ਉਹ ਤੇ ਫੰਡਿੰਗ ਵੀ ਕਰਦੇ ਆ ਕ੍ਰਿਸਚੀਅਨ ਦੇ ਪ੍ਰਚਾਰ ਲਈ ਤੇ ਫਿਰ ਉਹਨਾਂ ਨੂੰ ਆਪਣੇ ਉਸ ਫੰਡਾਂ ਨੂੰ ਦੇਖਣਾ ਵੀ ਚਾਹੀਦਾ ਵੀ ਇੱਥੇ ਹੋ ਕੀ ਰਿਹਾ ਇੰਡੀਆ ਦੇ ਵਿੱਚ ਮਿਨੋਰਟੀਜ਼ ਦੇ ਨਾਲ ਕਿਵੇਂ ਧੱਕਾ ਤੇ ਉਹਨਾਂ ਨੂੰ ਸ਼ਰੇਆਮ ਉਹਨਾਂ ਦੇ ਕਤਲ ਤੇ ਉਹਨਾਂ ਨੂੰ ਸਿੱਧੇ ਚੈਲੰਜ ਜਿਹੜੇ ਕੀਤੇ ਜਾ ਰਹੇ ਇਹਨਾਂ ਲੋਕਾਂ ਵੱਲੋਂ ਜੀ ਬਿਲਕੁਲ ਸਾਰੇ ਦਵਾ ਜਿਹੜੇ ਇੰਟਰਨੈਸ਼ਨਲ ਕਮਿਊਨਿਟੀ ਦੇ ਰਾਹੀਂ ਅਸੀਂ ਜਦੋਂ ਬਣਾਵਾਂਗੇ ਡੈਮੋਕ੍ਰੈਟਿਕ ਤੇ ਪੀਸਫੁਲ ਮੈਦਾਨ ਦੇ ਨਾਲ ਮੈਂ ਸਮਝਦਾ ਵੀ ਉਹ ਦਿਨ ਦੂਰ ਨਹੀਂ ਜਦੋਂ ਸਾਡਾ ਵੀ ਜਿਹੜਾ ਝੰਡਾ ਝੁੱਲੂਗਾ ਹਾਂਜੀ ਤੇ ਵੀਰ ਜੀ ਤੁਸੀਂ ਗੱਲ ਕੀਤੀ ਕਿ ਸਾਨੂੰ ਇਹਨਾਂ ਨੂੰ ਜਗਾਉਣਾ ਚਾਹੀਦਾ ਸਪੈਸ਼ਲੀ ਇਨ ਅਮਰੀਕਨ ਗਵਰਨਮੈਂਟ ਅਮਰੀਕਨ ਪੋਲਿਟਿਕਸ ਅਮਰੀਕਨ ਪ੍ਰੈਜ਼ੀਡੈਂਟ ਅਸੀਂ ਹਮੇਸ਼ਾ ਟਾਈਮ ਟੂ ਟਾਈਮ ਇਹਨਾਂ ਨੂੰ ਦੱਸਦੇ ਰਹਿੰਦੇ ਹਾਂ ਕਿ ਕਿਸ ਤਰ੍ਹਾਂ ਸਾਡੇ ਨਾਲ ਇੰਡੀਆ ਦੇ ਵਿੱਚ ਧੱਕਾ ਕੀਤਾ ਜਾਂਦਾ ਚਾਹੇ ਫਿਰ ਉਹ ਵਾਈਟ ਹਾਊਸ ਦੇ ਸਾਹਮਣੇ ਪ੍ਰੋਟੈਸਟ ਕੀਤੇ ਜਾਣ ਫਿਰ ਜਾਂ ਫਿਰ 6 ਫॉर ਜਸਟਿਸ ਵਾਲੀ ਜਿਹੜੀ ਪਟੀਸ਼ਨ 100,000 ਲੋਕਾਂ ਨੇ ਸਾਈਨ ਕਰਨੀ ਸੀ ਉਹ ਕੀਤੀ ਜਾਵੇ ਸੋ ਟਾਈਮ ਟੂ ਟਾਈਮ ਵੀ ਡੂ ਟੈਲ them that ਕਿ ਸਾਡਾ ਕੀ ਹੋ ਰਿਹਾ ਇੰਡੀਆ ਦੇ ਵਿੱਚ ਬਟ what scares us right now ਅਸੀਂ ਕਿਸ ਚੀਜ਼ ਤੋਂ ਡਰਦੇ ਹਾਂ ਕਿ ਜਿਸ ਤਰ੍ਹਾਂ ਭਾਈ ਜਗਤਾਰ ਸਿੰਘ ਤਾਰਾ ਜੀ ਨੂੰ ਅਰੈਸਟ ਕਰ ਲਿੱਤਾ ਥਾਈਲੈਂਡ ਦੇ ਵਿੱਚ ਐਂਡ ਕਾਫੀ ਏਸ਼ੀਆ ਦੇ ਵਿੱਚ ਜਿੰਨੇ ਵੀ ਹੋਰ ਵੀ ਦੇਸ਼ ਨੇ ਉਹਨਾਂ ਦੇ ਵਿੱਚ ਵੀ ਕਾਫੀ ਜਿਹੜੇ ਸਾਡੇ ਸਿੰਘ ਭੈਣ ਭਰਾ ਨੇ ਉਹਨਾਂ ਨੂੰ ਫੜਿਆ ਜਾ ਰਿਹਾ ਹੈ ਕੇਸਿਸ ਦੇ ਵਿੱਚ ਫਸਾਇਆ ਜਾ ਰਿਹਾ ਕਿ ਜਿਹੜੀ ਇਹ ਅੱਗ ਅਮਰੀਕਾ ਕੈਨੇਡਾ ਜਾਂ ਇੰਗਲੈਂਡ ਤੱਕ ਹੀ ਪਹੁੰਚ ਜਾਏਗੀ ਤੁਹਾਡੇ ਖਿਆਲ ਦੇ ਨਾਲ ਇਹ ਕੀ ਮੈਸੇਜ ਦੇਣ ਦੀ ਕੋਸ਼ਿਸ਼ ਕਰ ਰਹੇ ਆ ਸਾਨੂੰ ਦੇਖੋ ਜਿਹੜਾ ਸਟੇਟ ਆ ਹੁਣ ਜੇ ਬਾਕੀ ਸਟੇਟਾਂ ਦੀ ਵੀ ਗੱਲ ਕਰੀਏ ਜਿਹੜਾ ਸਟੇਟ ਦਾ ਵਿਰੋਧ ਕਰਦਾ ਉਹਦੀਆਂ ਨੀਤੀਆਂ ਦਾ ਉਹਦਾ ਹਮੇਸ਼ਾ ਬਾਗੀ ਹੁੰਦਾ ਅਮਰੀਕਾ ਦੇ ਨੇ ਵੀਅਤਨਾਮ ਦੇ ਵਿੱਚ ਜਾਂ ਇਰਾਕ ਦੇ ਵਿੱਚ ਜਾਂ ਅਫਗਾਨਿਸਤਾਨ ਦੇ ਵਿੱਚ ਕੀ ਨਹੀਂ ਕੀਤਾ ਠੀਕ ਆ ਟੈਰਰਿਜ਼ਮ ਦੇ ਨਾਂ ਦੇ ਉੱਤੇ ਉਹਨਾਂ ਨੇ ਹਮਲੇ ਕੀਤੇ ਪਰ ਆਮ ਸ਼ਹਿਰੀਆਂ ਔਰਤਾਂ ਬੱਚਿਆਂ ਦੇ ਨਾਲ ਕੀ ਹੋਇਆ ਉਹ ਦੁਨੀਆ ਤੋਂ ਕਿਤੇ ਲੁਕਿਆ ਨਹੀਂ ਬੈਠਾ ਤੇ ਇਸੇ ਤਰ੍ਹਾਂ ਹਿੰਦੁਸਤਾਨ ਦੀ ਸਰਕਾਰ ਆ ਜਿਹੜੀ ਮੇਕ ਇਨ ਇੰਡੀਆ ਦੀ ਅੱਜ ਗੱਲ ਕਰਦੀ ਹੈ ਜਾਂ ਸ਼ਾਈਨਿੰਗ ਇੰਡੀਆ ਦੀ ਗੱਲ ਕੀਤੀ ਗਈ ਉਹਦੇ ਅੰਦਰ ਉਹਦੇ ਧਰਾਤਲ ਦੇ ਵਿੱਚ ਕਿੱਦਾਂ ਦੀਆਂ ਕੋਝੀਆਂ ਤੇ ਜਿਹੜੀਆਂ ਕਾਲੀਆਂ ਕਰਤੂਤਾਂ ਲੁਕੀਆਂ ਹੋਈਆਂ ਨੇ ਪਰਸਨਲੀ ਮੋਦੀ ਦੇ ਉੱਤੇ ਏਡਾ ਵੱਡਾ ਖੂਨ ਦਾ ਧੱਬਾ ਗੁਜਰਾਤ ਦੇ ਵਿੱਚ ਕਤਲੇਆਮ ਕਰਾਉਣ ਦਾ ਸੋ ਇਹ ਜਿਹੜੀਆਂ ਗੱਲਾਂ ਹੈਗੀਆਂ ਨੇ ਜਿਹੜਾ ਵੀ ਬਹੁ ਗਿਣਤੀ ਦਾ ਰਾਜ ਆ ਹਿੰਦੁਸਤਾਨ ਦੇ ਵਿੱਚ ਬਣ ਚੁੱਕਿਆ ਇਹ ਇੱਕ ਘੱਟ ਗਿਣਤੀਆਂ ਦੀ ਬਹੁਤ ਜਿਹੜਾ ਔਖਾ ਕਿਸੇ ਨੂੰ ਐਲੀਮੀਨੇਟ ਕਰਨ ਦਾ ਯਤਨ ਕੀਤਾ ਜਾ ਰਿਹਾ ਕਿਸੇ ਨੂੰ ਅਸੀਮੀਨੇਟ ਕਰਨ ਦਾ ਯਤਨ ਕੀਤਾ ਜਾ ਰਿਹਾ ਸੋ ਪਰ ਮੈਂ ਇਹਦੇ ਪ੍ਰਤੀ ਵੀ ਆਸਵੰਦ ਹਾਂ ਇਹਦੇ ਪੋਜ਼ਿਟਿਵ ਵੀ ਸੋਚਦਾ ਕਿ ਇਹਦੇ ਵਿੱਚੋਂ ਵੀ ਜਿਹੜੀ ਆ ਇੱਕ ਜਦੋਂ ਧੱਕਾ ਜੁਰਮ ਹੁੰਦਾ ਉਹਦੇ ਵਿੱਚੋਂ ਜਿਹੜੀ ਅਣਖ ਜਿਹੜੀ ਆ ਚੁੱਕੀਆਂ ਜ਼ਮੀਨਾਂ ਜਾਗਦੀਆਂ ਨੇ ਅਣਖ ਜਾਗਦੀ ਨੇ ਸੋ ਇਹਨਾਂ ਨੂੰ ਇਤਿਹਾਸ ਤੋਂ ਸਬਕ ਲੈਣਾ ਚਾਹੀਦਾ ਪਰ ਇਹਨਾਂ ਨੇ ਅਜੇ ਤੱਕ ਕਹਿ ਦਿੰਦੇ ਨੇ ਵੀ ਹਿੰਦੂ ਬੜਾ ਜਿਹੜਾ ਬ੍ਰਾਹਮਣ ਬਹੁਤ ਚਲਾਕ ਹੈ 50 ਸਾਲ ਬਾਅਦ ਸੋਚਦਾ ਮੈਂ ਕਹਿੰਦਾ ਇਹਨਾਂ ਨੂੰ ਵੀ ਕੋਈ ਨਹੀਂ ਪਤਾ ਇਹ ਗਲਤ ਧਾਰਨਾ ਹੈਗੀ ਆ ਇਹ ਇਤਿਹਾਸ ਤੋਂ ਬਿਲਕੁਲ ਸਬਕ ਨਹੀਂ ਲੈ ਰਿਹਾ ਵੀ ਜੇ ਸਿੱਖਾਂ ਨੂੰ ਇਸ ਤਰ੍ਹਾਂ ਕਿਸੇ ਨੇ ਦਬਾਇਆ ਮੁਗਲਾਂ ਨੇ ਅੰਗਰੇਜ਼ਾਂ ਨੇ
ਉਹਨਾਂ ਨੂੰ ਮੂੰਹ ਦੀ ਖਾਣੀ ਪਈ ਆ। ਬਿਲਕੁਲ। ਕਾਂਗਰਸ ਨੇ ਵੀ ਮੂੰਹ ਦੀ ਖਾਧੀ ਆ ਜੀ। ਤੇ ਇੰਦਰਾ ਗਾਂਧੀ ਨੇ ਵੀ ਖਾਧੀ ਸੀ, ਤੇ ਜੇ ਇਹ ਜ਼ੁਲਮ ਕਰਕੇ ਇਹ ਵੀ ਮੂੰਹ ਦੀ ਖਾਣ ਦੀਆਂ ਜਿਹੜੀਆਂ ਤਿਆਰੀਆਂ ਕਰ ਰਹੇ ਨੇ, ਇਹਨਾਂ ਨੂੰ ਇਤਿਹਾਸ ਤੋਂ ਸਬਕ ਲਿਆ ਨਹੀਂ ਅਜੇ ਤੱਕ। ਕਹਿੰਦਾ ਇਤਿਹਾਸ ਪੜ੍ਹਿਆ ਨਹੀਂ ਜਾਂ ਜਾਣਬੁੱਝ ਕੇ ਯਾਨੀ ਰਾਜ ਦੇ ਹੰਕਾਰ ਦੇ ਵਿੱਚ, ਜਿਹੜਾ ਰਾਜ ਦਾ ਹੰਕਾਰ ਆ ਗੁਰੂ ਸਾਹਿਬ ਕਹਿੰਦੇ ਆ ਬਹੁਤ ਮਾੜਾ ਹੁੰਦਾ, ਤੇ ਉਹ ਲੈ ਡੁੱਬਦਾ ਬੰਦੇ ਨੂੰ, ਤੇ ਇਹਨਾਂ ਨੂੰ ਵੀ ਲੈ ਡੁੱਬੂਗਾ। ਠੀਕ ਹੈ, ਇਹਨਾਂ ਦਾ ਕੁਝ ਸਮੇਂ ਦਾ ਰਾਜ ਜਿਹੜਾ ਮਿਲਿਆ ਇਹਨਾਂ ਨੂੰ, ਪਰ ਇਹਨਾਂ ਕੋਲ ਕੰਟਰੋਲ ਨਹੀਂ ਹੋਣਾ। ਇਹਨਾਂ ਦੇ ਜਿਹੜੇ ਫਿਰਕੂ ਥੱਲੇ ਬਿਲਕੁਲ ਹੀ ਗੰਦੀ ਸੋਚ ਵਾਲੇ ਬੰਦੇ ਹੈਗੇ ਆ, ਉਹ ਜਿਹੜੇ ਆ ਬਿਆਨਬਾਜ਼ੀ ਚੌਥੇ ਦਿਨ ਕੋ ਕਰ ਦਿੰਦੇ ਆ, ਤੇ ਕਦੀ ਕਹਿੰਦੇ ਹਿੰਦੂ ਆ ਸਾਰੇ। ਉਹ ਸਾਰੀਆਂ ਗੱਲਾਂ ਬਾਤਾਂ ਨੂੰ ਧਿਆਨ 'ਚ ਰੱਖਦੇ ਹੋਏ ਸਾਨੂੰ ਜਾਗਰੂਕ ਹੋਣਾ ਚਾਹੀਦਾ। ਬਾਣੀ ਤੋਂ ਬਲ ਲੈ ਕੇ ਸਾਨੂੰ ਆਪਣੇ ਅੰਦਰ ਆਤਮਾ ਰੂਹ ਰੂਹਾਨੀ ਤੌਰ ਦੇ ਉੱਤੇ ਤਕੜੇ ਹੋਣਾ ਚਾਹੀਦਾ, ਤੇ ਸਤਿਗੁਰੂ ਕਲਗੀਆਂ ਪਾਤਸ਼ਾਹ ਆਪ ਸਹਾਈ ਹੋ ਕੇ ਖਾਲਸਾ ਪੰਥ ਦਾ ਉਹਦੇ ਰਾਹ ਜਿਹੜੇ ਆ ਉਹ ਕਰੂਗਾ। ਜੀ ਬਿਲਕੁਲ ਬਿਲਕੁਲ। ਥੈਂਕ ਯੂ ਸੋ ਮਚ ਵੀਰ ਜੀ ਕਿ ਤੁਸੀਂ ਇਹਨਾਂ ਸਾਰੇ ਕੁਐਸਚਨਸ ਦੇ ਜਵਾਬ ਬੜੇ ਵੇਰਵੇ ਦੇ ਨਾਲ ਦਿੱਤੇ, ਇਹਨਾਂ ਬੰਦੀ ਸਿੰਘਾਂ ਦੇ ਕੇਸਿਸ ਬਾਰੇ ਵੀ ਸਾਨੂੰ ਅਪਡੇਟ ਦਿੱਤੀ। ਸਾਡਾ ਹੁਣ ਵਕਤ ਸਮਾਪਤੀ ਵੱਲ ਜਾ ਰਿਹਾ, ਤੁਹਾਡੇ ਕੋਲ ਇਜਾਜ਼ਤ ਲੈਣ ਦਾ ਵੀ ਟਾਈਮ ਹੋ ਰਿਹਾ ਵੀਰ ਜੀ। ਥੈਂਕ ਯੂ ਸੋ ਮਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਇਸ ਦੇ ਨਾਲ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਕੱਲ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋਅ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।